ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮੇ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀ ਯੂਐਸਏ ਦੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਜਿਹੜੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਨਾ ਟੌਨੀ ਟਰਕੀਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਗਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੁਵਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 3 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਗੱਲ ਕਰੀਏ ਸ਼ੁਰੂਆਤ ਖਬਰਾਂ ਦੀ ਰਾਘਵ ਚੱਡੇ ਤੋਂ। ਰਾਘਵ ਚੱਡੇ ਦੇ ਬਾਰੇ ਕਈ ਤਰ੍ਹਾਂ ਦੀਆਂ ਜਿਹੜੀਆਂ ਥਿਊਰੀਆਂ ਨੇ ਉਹ ਲੋਕਾਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ। ਉਹਦੇ ਜੋ ਲੰਘੇ ਕੁਝ ਦਿਨਾਂ ਦੇ ਕੰਮਕਾਜ ਤੋਂ ਖਾਸ ਤੌਰ ਦੇ ਉੱਤੇ ਸਵਾਲ ਇਹ ਖੜਾ ਹੋ ਗਿਆ ਵੀ ਪੰਜਾਬ ਦੇ ਵਿੱਚ ਬੀਜੇਪੀ ਦਾ ਬ੍ਰਹਮਾਸਤਰ ਵੀ ਬਣ ਸਕਦਾ ਰਾਘਵ ਚੱਡਾ ਜੀ। ਪ੍ਰਵੀਨ ਜੀ, ਰਾਘਵ ਚੱਡੇ ਬਾਰੇ ਹੁਣ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਬੋਲ ਰਹੀ ਹੈ। ਬਿਲਕੁਲ ਬਿਲਕੁਲ। ਦਿੱਲੀ ਦੀ ਲੀਡਰਸ਼ਿਪ, ਕੇਜਰੀਵਾਲ ਦੀ, ਐਨ ਸਾਰੇ ਜਿੰਨੇ ਉਹਦੇ ਖਾਸਮ ਖਾਸ ਨੇ, ਆਤਸ਼ੀ ਤੋਂ ਲੈ ਕੇ ਸੰਜੇ ਸਿੰਘ ਤੋਂ ਲੈ ਕੇ ਸਾਰੇ। ਤੇ ਜੇ ਪੰਜਾਬ ਵਾਲੇ ਪਾਸੇ ਦੇਖੋ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਬਾਕੀ ਸਾਰਾ ਅਮਲਾ ਫਾਲਾ ਰਾਘਵ ਚੱਡੇ ਦੇ ਉੱਤੇ ਪੂਰਾ ਰਾਸ਼ਨ ਪਾਣੀ ਲੈ ਕੇ ਚੜ ਗਿਆ। ਤੇ ਉਹ ਕੁਝ ਬੋਲ ਰਹੇ ਨੇ ਜੋ 4 ਸਾਲਾਂ ਤੋਂ ਪੰਜਾਬ ਦੇ ਲੋਕ ਬੋਲਦੇ ਸੀ। ਮਤਲਬ ਜਿਹੜੀ ਗੱਲ ਤੁਸੀਂ ਅਸੀਂ ਕਰਦੇ ਸੀਗੇ ਵੀ ਕਿ ਰਾਘਵ ਚੱਡਾ ਕੀ ਕਰ ਰਿਹਾ, ਪੰਜਾਬ ਲਈ ਕੀ ਕੀਤਾ, ਮੁੱਦਿਆਂ ਦੀ ਕਿਹੜੀ ਗੱਲ ਕੀਤੀ, ਅੱਜ ਉਹ ਗੱਲ ਭਗਵੰਤ ਮਾਨ ਜਾਂ ਆਤਸ਼ੀ ਜਾਂ ਇਹ ਸਾਰੇ ਕਰ ਰਹੇ ਨੇ ਜੀ ਕਿ ਉਹ ਮੁੱਦਿਆਂ ਦੀ ਗੱਲ ਨਹੀਂ ਕਰਦਾ ਸੀ ਜੀ, ਪੰਜਾਬ ਲਈ ਭੇਜਿਆ ਸੀ, ਪੰਜਾਬ ਦੀ ਗੱਲ ਨਹੀਂ ਕੀਤੀ ਜੀ ਉਹਨੇ ਕਦੇ। ਉਹ ਤਾਂ ਜੀ ਚਾਹ ਸਸਤੀ ਜੀ, ਉਹ ਤਾਂ ਜੀ ਏਅਰਪੋਰਟਾਂ ਦੀਆਂ ਗੱਲਾਂ ਕਰਦਾ ਜੀ, ਉਹ ਮਿੱਟੀ ਦੀ ਗੱਲ ਨਹੀਂ ਕਰਦਾ ਜੀ। ਅੱਜ ਭਗਵੰਤ ਮਾਨ ਨੂੰ ਸਾਰਾ ਕੁਝ ਦਿਖਿਆ। ਜੇ ਇਹੀ ਸੱਚਾਈ ਹੈ ਕਿ ਇਸ ਕਾਰਨ ਹਟਾਇਆ ਉਹਨੂੰ ਕਿ ਜੀ ਉਹਨੇ ਮੁੱਦਿਆਂ ਦੇ ਆਧਾਰ ਤੇ ਉੱਤੇ ਰਾਜਨੀਤੀ ਨਹੀਂ ਕੀਤੀ ਜਾਂ ਉਸ ਪਲੇਟਫਾਰਮ ਨੂੰ ਰਾਜ ਸਭਾ ਦੇ ਨੂੰ ਨਹੀਂ ਵਰਤਿਆ, ਤਾਂ ਜਨਾਬ ਮੈਨੂੰ ਦੱਸ ਦਿਓ ਜਿਹੜੇ ਉਹਦੇ ਨਾਲ 6 ਭੇਜੇ ਹੋਏ ਨੇ ਉਹਨਾਂ ਨੇ ਕਿੰਨੀ ਕੁ ਮੁੱਦਿਆਂ ਦੀ ਗੱਲ ਕੀਤੀ ਹੈ? ਸਹੀ ਹੈ, ਸਹੀ ਹੈ, ਬਿਲਕੁਲ। ਪੰਜਾਬ ਤੋਂ ਤਾਂ ਵੈਸੇ 20 ਗਏ ਹੋਏ ਨੇ ਦਿੱਲੀ, 13 ਅਸੀਂ ਲੋਕ ਸਭਾ 'ਚ ਜਿਤਾ ਕੇ ਭੇਜਦੇ ਹਾਂ, 7 ਅਸੀਂ ਰਾਜ ਸਭਾ 'ਚ ਭੇਜਦੇ ਹਾਂ। 13 ਦੇ 13 ਜਿਹੜੇ ਚੁਣੇ ਹੋਏ ਨੇ ਉਹ ਕਦੇ ਇੱਕ ਸੁਰ 'ਚ ਕਦੋਂ ਪੰਜਾਬ ਦੀ ਗੱਲ ਕਰਦੇ ਨੇ? ਦੱਸ ਦਿਓ। ਆਪਸ 'ਚ ਸੁਰ ਨਹੀਂ ਮਿਲਦੇ। ਘੱਟੋ ਘੱਟ ਦਿੱਲੀ ਜਾ ਕੇ ਤਾਂ ਤੁਸੀਂ ਇੱਕ ਸੁਰ 'ਚ ਹੋ ਜੋ, ਪੰਜਾਬ ਦੇ ਤਾਂ ਹੋ ਜੋ। ਚਲੋ ਆਪਾਂ ਉਹਨਾਂ ਨੂੰ ਪਰੇ ਵੀ ਰੱਖ ਲਈਏ। ਰਾਜ ਸਭਾ ਹਮੇਸ਼ਾ ਮੰਨਿਆ ਜਾਂਦਾ ਕਿ ਉਹ ਭੇਜੇ ਜਾਂਦੇ ਨੇ ਜਿਨ੍ਹਾਂ ਕੋਲ ਸਮਝ ਹੁੰਦੀ ਆ, ਜਿਨ੍ਹਾਂ ਕੋਲ ਲਿਆਕਤ ਹੁੰਦੀ ਆ, ਜਿਹੜੇ ਸਮਾਜਿਕ ਤੌਰ ਤੇ ਮਜ਼ਬੂਤ ਹੁੰਦੇ ਨੇ, ਨਾ ਕਿ ਉਹਨਾਂ ਤੋਂ ਕੋਈ ਰਾਜਨੀਤਿਕ ਪਿਛੋਕੜ ਹੋਵੇ। ਪਰ ਜਿਹੜੇ ਮਤਲਬ ਕਿ ਹੀਰੇ ਚੁਣ ਕੇ ਭੇਜੇ ਆਮ ਆਦਮੀ ਪਾਰਟੀ ਨੇ, ਉਹਨਾਂ ਚੋਂ ਮੈਨੂੰ ਇੱਕ ਵੀ ਗਿਣਾ ਦਿਓ ਜਿਹਦਾ ਪੰਜਾਬ ਨਾਲ ਸਿੱਧਾ ਤਾਲੁਕਾਤ ਹੋਵੇ, ਪੰਜਾਬ ਦੇ ਲੋਕਾਂ ਨਾਲ ਤਾਲੁਕਾਤ ਹੋਵੇ। ਖਾਸ ਕਰਕੇ ਚਾਹੇ ਉਹ ਸੰਜੀਵ ਅਰੋੜਾ ਸੀ ਪਹਿਲਾਂ ਤੇ ਉਹਦੀ ਥਾਂ ਤੇ ਹੁਣ ਉਹ ਟਰਾਈਡੈਂਟ ਵਾਲਾ ਰਜਿੰਦਰ ਗੁਪਤਾ ਭੇਜਤਾ, ਚਾਹੇ ਸਾਨੀ ਹੋਵੇ, ਇਹਨਾਂ ਉਹ ਟੈਚੀ ਚੱਕ ਕੇ ਫਿਰਦਾ ਸੀ, ਟੈਚੀ ਇੱਧਰ ਰੱਖੋਗੀ, ਨਹੀਂ ਤਾਂ ਬੀਜੇਪੀ ਵੱਲੋਂ ਵੀ ਜਾਣ ਨੂੰ ਫਿਰਦਾ ਸੀ ਉਹ ਤਾਂ, ਠੀਕ ਹੈ। ਤੇ ਚਾਹੇ ਰਾਘਵ ਚੱਡਾ ਤੇ ਸੰਦੀਪ ਪਾਠਕ ਹੋਣ, ਇਹ ਦੋਵਾਂ ਦਾ ਤਾਂ ਪੰਜਾਬ ਨਾਲ ਵੈਸੇ ਹੀ ਕੋਈ ਤਾਲੁਕਾਤ ਨਹੀਂ ਸੀਗਾ। ਤੇ ਉਸ ਸਮੇਂ ਕਿੰਨਾ ਪੰਜਾਬ ਦੇ ਵਿੱਚ ਮੁੱਦਾ ਬਣਿਆ ਤਾਂ ਭਗਵੰਤ ਮਾਨ ਜੀ ਪੰਜਾਬ ਨਾਲ ਕੋਈ ਤਾਲੁਕਾਤ ਨਹੀਂ, ਭੇਜੇ ਤੁਸੀਂ ਭੱਜੀ। ਕਹਿਣ ਨੂੰ ਪੰਜਾਬ ਤੋਂ ਵੱਡਾ ਨਾਮ, ਖਿਡਾਰੀ ਵੱਡਾ, ਕੋਈ ਚੱਕਰ ਨਹੀਂ ਉਹਦਾ, ਉਹਨੇ ਬਥੇਰੀ ਇੱਜ਼ਤ ਮਾਣ ਕਮਾਇਆ। ਪਰ ਜਦੋਂ ਤੁਹਾਨੂੰ ਰਾਜ ਸਭਾ 'ਚ ਮੌਕਾ ਮਿਲਿਆ ਤਾਂ ਪੰਜਾਬ ਦੇ ਲਈ ਕੀ ਕੀਤਾ ਦੱਸ ਦਿਓ। ਸੰਤ ਬਲਵੀਰ ਸਿੰਘ ਸਿੰਚਿਆਲ, ਮਤਲਬ ਇੱਕ ਉਹਨਾਂ ਦੀ ਸੀਟ ਮੰਨੀ ਜਾਂਦੀ ਹੈ ਜਿਹੜੀ ਵਿਕੀ ਨਹੀਂ, ਕਹਿੰਦੇ ਕਿ ਬਾਕੀ 6 ਦੇ ਤਾਂ ਸੌਦੇ ਹੋਏ ਨੇ। ਪੰਜਾਬ ਦੀ ਆਮ ਲੋਕਾਂ ਦੀ ਧਾਰਨਾ ਇਹ। ਸੋ ਉਹ ਕਦੇ ਕਦੇ ਉਹ ਮੁੱਦਾ ਜ਼ਰੂਰ ਚੱਕਦੇ ਨੇ ਜਿਹਦੇ ਆਲੇ ਦੁਆਲੇ ਉਹਨਾਂ ਦਾ ਆਪਣਾ ਦਾਇਰਾ ਹੈ ਨਾ, ਜਾਂ ਅਦਰਵਾਈਜ਼ ਸੱਤਾ ਚੋਂ ਕਿਸੇ ਨੇ ਵੀ ਕਦੇ ਪੰਜਾਬ ਨੂੰ ਉੱਥੇ ਪੇਸ਼ ਨਹੀਂ ਕੀਤਾ, ਪੰਜਾਬ ਦੀਆਂ ਮੁਸ਼ਕਲਾਂ ਦਰਦਾਂ ਨੂੰ ਬਿਆਨ ਨਹੀਂ ਕੀਤਾ। ਇਸ ਲਈ ਅੱਜ ਅਚਾਨਕ ਰਾਘਵ ਚੱਡਾ ਦੇ ਵਿੱਚ ਹੀ ਕਿਉਂ ਨਜ਼ਰ ਆਇਆ ਸਾਰਾ ਕੁਛ? ਹੁਣ ਜਿਹਨੂੰ ਲਾਇਆ ਉਹਦੀ ਥਾਂ ਤੇ ਅਸ਼ੋਕ ਮਿੱਤਲ ਨੂੰ, ਲਵਲੀ ਵਾਲੇ ਨੂੰ,
ਉਹ ਦੇਖ ਲਿਓ ਕਿੰਨਾ ਕੁ ਉਹਨੂੰ ਇਸ ਗੱਲ ਦਾ ਨਾਮ ਮਿਲਿਆ ਕਿ ਜਦੋਂ ਕੇਜਰੀਵਾਲ ਦਾ ਘਰ ਖੁੱਸ ਗਿਆ ਸੀਗਾ ਤਾਂ ਉਹਨੇ ਆਪਣੀ ਸਰਕਾਰੀ ਕੋਠੀ ਦੇਤੀ ਸੀ, ਕਿਉਂਕਿ ਕੇਜਰੀਵਾਲ ਦੀ ਪਤਨੀ ਨੇ ਉਂਗਲ ਧਰ ਕੇ ਕਿਹਾ ਸੀ ਕਿ ਆਹ ਘਰ ਚਾਹੀਦਾ ਮੈਨੂੰ, ਤੇ ਉੱਥੋਂ ਅਸ਼ੋਕ ਮਿੱਤਲ ਜੀ ਆਪਣਾ ਬੋਰੀ ਬਿਸਤਰਾ ਚੱਕ ਕੇ ਤੁਰ ਪਏ ਸੀ। ਉਹਦਾ ਨਾਮ ਹੈ। ਚਲੋ ਹੁਣ ਇਹ ਤੋਂ ਅਗਲਾ ਸਵਾਲ, ਰਾਘਵ ਚੱਡਾ ਇਸ ਸਮੇਂ ਜੇ ਬੀਜੇਪੀ ਦੀ ਬੋਲੀ ਬੋਲ ਰਿਹਾ ਹੈ, ਬੀਜੇਪੀ 'ਚ ਜਾਣਾ ਚਾਹੁੰਦਾ ਹੈ, ਠੀਕ ਹੈ, ਰਾਜਨੀਤਿਕ ਪੈਂਤੜੇਬਾਜ਼ੀ ਹੈ ਵੀ ਉਹਦੀ, ਤੁਸੀਂ ਵੀ ਕਿਸੇ ਦੇ ਲੀਡਰ ਪੱਟ ਕੇ ਲਿਆਏ ਸੀ, ਅੱਜ ਅਗਲੇ ਨੇ ਤੁਹਾਡਾ ਪੱਟ ਲਿਆ। ਪਰ ਕੀ ਸੱਚਮੁੱਚ ਰਾਘਵ ਚੱਡਾ ਪੰਜਾਬ ਦੇ ਵਿੱਚ ਬੀਜੇਪੀ ਦੇ ਤੀਰ ਦੇ ਉੱਤੇ, ਮਤਲਬ ਬੀਜੇਪੀ ਦੀ ਕਮਾਂਡ ਦੇ ਉੱਤੇ ਤੀਰ ਬਣ ਕੇ ਚੜ ਸਕਦਾ? ਕਿ ਉਹਨਾਂ ਲਈ ਬ੍ਰਹਮਾਸਤਰ ਬਣ ਸਕਦਾ? ਕਿ 2027 'ਚ ਉਹਨਾਂ ਦੇ ਕੰਮ ਆਉਣ ਵਾਲੀ ਚੀਜ਼ ਹੈ ਰਾਘਵ ਚੱਡਾ? ਪ੍ਰਵੀਨ ਜੀ, ਰਾਘਵ ਚੱਡਾ ਉਹ ਬੰਦਾ ਹੈ ਜਿਹੜਾ ਕੇਜਰੀਵਾਲ ਦਾ ਸਕਾ ਪੁੱਤ ਸੀ, ਜਿਹਦੇ ਉੱਤੇ ਕੇਜਰੀਵਾਲ ਇੰਨਾ ਭਰੋਸਾ ਕਰਦਾ ਸੀ ਕਿ ਉਹਨੂੰ ਆਪਣੇ ਬਹੀ ਖਾਤਿਆਂ ਦਾ, ਆਪਣੇ ਲੈਣ ਦੇਣਾ ਦਾ ਸਾਰਾ ਹਿਸਾਬ ਕਿਤਾਬ ਉਹਨੂੰ ਸੌਂਪਿਆ ਹੋਇਆ ਸੀਗਾ। ਉਹ ਚੌਕਲੇਟੀ ਮੁੰਡਾ ਜਿਹੜਾ ਪੜ੍ਹਿਆ ਲਿਖਿਆ ਵੀ ਸੀ, ਬੋਲਣਾ ਵੀ ਜਾਣਦਾ ਸੀ, ਖਾਤੇ ਬਹੀਆਂ ਦਾ ਹਿਸਾਬ ਕਿਤਾਬ ਵੀ ਜਾਣਦਾ ਸੀ, ਚਾਰਟਰਡ ਅਕਾਊਂਟੈਂਟ। ਤੇ ਫਿਰ ਜੇ ਉਹ 1 ਨੰਬਰ ਦੇ ਖਾਤੇ ਰੱਖਦਾ ਹੋਊਗਾ ਤਾਂ ਇਹਨਾਂ ਦੇ 2 ਨੰਬਰ ਦੇ ਖਾਤਿਆਂ ਦਾ ਹਿਸਾਬ ਵੀ ਉਹਦੇ ਕੋਲੇ ਹੋਊਗਾ ਜਨਾਬ ਜੀ। ਪੰਜਾਬ ਦੇ ਵਿੱਚ ਜਦੋਂ 2022 ਚ ਸਰਕਾਰ ਬਣੀ ਤਾਂ ਲਗਭਗ 1.5 ਸਾਲ ਸਰਕਾਰ ਉਹਨੇ ਚਲਾਈ। ਸਹੀ ਹੈ। ਇਸ ਕਦਰ ਹੰਕਾਰ ਸੀ ਉਸ ਕੋਲ, ਉਹ ਤਾਂ ਮੀਡੀਆ ਦੇ ਵਿੱਚ ਬੈਠ ਕੇ ਗੱਲਾਂ ਆਮ ਕਹਿੰਦਾ ਹੁੰਦਾ ਸੀ ਤੁਹਾਨੂੰ ਸਾਨੂੰ ਕਿ ਪਿਛਲੇ ਆਏ ਸੀ ਹਮਾਰੇ ਦਿੱਲੀ ਵਾਲੇ, ਉਹ ਤਾਂ ਜਿੱਤੀ ਹੋਈ ਸਰਕਾਰ ਨੂੰ ਵਿਰੋਧੀ ਧਿਰ ਚ ਬਿਠਾ ਕੇ, ਮਤਲਬ ਉਹਦਾ ਇਸ਼ਾਰਾ ਸੰਜੇ ਸਿੰਘ ਦੁਰਗੇਸ਼ ਪਾਠਕ ਉਹਨਾਂ ਵੱਲ ਸੀ। ਤੇ ਇਹ ਮੈਂ ਆ ਜਿਹਨੇ 92 ਜਿੱਤਾ, ਤੇ ਉਹਨੂੰ ਹੰਕਾਰ ਸੀ ਤੇ ਕੇਜਰੀਵਾਲ ਦਾ ਉਹਦੇ ਸਿਰ ਤੇ ਹੱਥ ਸੀ। 1.5 ਸਾਲ ਉਹਨੇ ਪੰਜਾਬ ਦੇ ਵਿੱਚ ਸਰਕਾਰ ਚਲਾਈ ਭਗਵੰਤ ਮਾਨ ਦੇ ਹੁੰਦਿਆਂ। ਸਰਕਾਰੀ ਮੀਟਿੰਗਾਂ, ਸਰਕਾਰੀ ਬੈਠਕਾਂ, ਸਰਕਾਰੀ ਕੰਮਕਾਜ, ਜਨਤਕ ਪ੍ਰੋਗਰਾਮਾਂ ਦੇ ਵਿੱਚ DC SSP ਗੋਡਿਆਂ ਭਾਰ ਹੋ ਕੇ ਉਹਨੂੰ ਫਾਈਲਾਂ ਦਿਖਾਉਂਦੇ ਹੁੰਦੇ ਸੀ ਤੇ ਭਗਵੰਤ ਮਾਨ ਕੋਲ ਬੈਠਾ ਹੁੰਦਾ ਸੀ। ਸਹੀ ਹੈ। ਇਉਂ ਰਿਕਾਰਡ ਪਿਆ, ਤਸਵੀਰਾਂ ਪਈਆਂ। ਫਿਰ ਅਧਿਕਾਰੀਆਂ ਨੂੰ ਹਦਾਇਤ ਸੀ ਕਿ ਪਹਿਲਾਂ ਇਹਦੇ ਕੋਠੀ ਜਾ ਕੇ ਫਾਈਲ ਚੈੱਕ ਕਰਾ ਕੇ ਲਿਆਉਣੀ ਹੈ, ਜੇ ਇਹ ਸਹੀ ਪਾਊਗਾ ਹੈ ਨਾ, ਫਿਰ ਅੱਗੇ ਫਾਈਲ ਜਾਊਗੀ, ਫਿਰ ਭਗਵੰਤ ਮਾਨ ਦੇ ਹਰੇ ਪੈਨ ਦੇ ਦਸਤਖਤ ਹੋਣਗੇ। ਸੋ ਹਰ ਸਾਡਾ ਪੰਜਾਬ ਦਾ ਅਧਿਕਾਰੀ ਅਨੁਰੁੱਧ ਤਿਵਾੜੀ ਨਹੀਂ ਸੀਗਾ ਜਿਹੜਾ ਸਟੈਂਡ ਲੈ ਜਾਵੇ। ਸਹੀ ਗੱਲ। ਉਹ ਉਹੀ ਸੀ ਜਿਹਨੇ ਚੀਫ ਸੈਕਟਰੀ ਹੁੰਦਿਆਂ ਕਿਹਾ ਕਿ ਵੀ ਮੈਂ ਜਿਹਨੇ ਸੰਵਿਧਾਨਕ ਸਹੁੰ ਚੁੱਕੀ ਆ, ਮੈਂ ਫਾਈਲ ਉਹਨੂੰ ਦਿਖਾਊਂਗਾ, ਮੈਂ ਨਹੀਂ ਜਾਣਾ ਕਿਸੇ ਲੱਲੀ ਛੱਲੀ ਕੋਲ। ਤੇ ਨਤੀਜਾ ਉਹਨੂੰ ਚੀਫ ਸੈਕਟਰੀਸ਼ਿਪ ਛੱਡਣੀ ਪਈ। ਪਰ ਰਾਘਵ ਚੱਲਦੀ ਰਹੀ। ਹਾਂ, ਲੱਤ ਲੜਾਈ ਸੀ ਜਦੋਂ ਇਹਨੂੰ ਬਰਾਬਰ ਚੇਅਰਮੈਨ ਲਾਉਣ ਲੱਗੇ ਸੀ, ਕਹਿੰਦਾ ਜੀ ਬਿਠਾ ਲਓ, ਪਰ ਉਹਦਾ ਦੇ ਕੇ ਨਹੀਂ ਬਿਠਾਉਣਾ ਜੀ। ਤੇ ਪਰ ਇਹਦਾ ਮਤਲਬ ਇਹ ਤੋਂ ਪਹਿਲਾਂ ਪੰਜਾਬ ਨੂੰ ਸੰਜੇ ਸਿੰਘ ਦੁਰਗੇਸ਼ ਪਾਠਕ ਚਲਾ ਰਹੇ ਸੀ ਪਾਰਟੀ ਨੂੰ, ਸਰਕਾਰ ਬਣੀ ਤੇ ਰਾਘਵ ਚੱਡਾ ਚਲਾਉਣ ਲੱਗ ਪਿਆ। ਰਾਘਵ ਚੱਡਾ ਤੋਂ ਮਨ ਭਰ ਗਿਆ, ਸੰਦੀਪ ਪਾਠਕ ਆ ਗਿਆ। ਹੁਣ ਸੰਦੀਪ ਪਾਠਕ ਵੀ ਸੀਨ ਚੋਂ ਗਾਇਬ ਹੈ ਤੇ ਹੁਣ ਮਨੀਸ਼ ਸਿਸੋਦੀਆ, ਸਤਿੰਦਰ ਜੈਨ ਆ ਗਏ ਤੇ ਕੇਜਰੀਵਾਲ ਆਪ ਵੀ ਬੋਰੀ ਬਿਸਤਰਾ ਚੱਕ ਕੇ ਪੰਜਾਬ ਆ ਗਿਆ। ਹੁਣ ਇਹਦੇ ਵਿੱਚ ਜਦੋਂ ਕੇਜਰੀਵਾਲ ਨਾਲ ਵਿਗੜੀ ਤਾਂ ਕਈ ਪੜਾਵਾਂ ਤੇ ਮੰਨਿਆ ਜਾਂਦਾ। ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਕੀ ਵਿਆਹ ਨੂੰ ਲੈ ਕੇ ਕੋਈ ਨੁਕਤਾ, ਕੀ ਸ਼ਰਾਬ ਘੁਟਾਲੇ ਦੇ ਮਾਮਲੇ ਦੇ ਵਿੱਚ ਜੇ ਕੇਜਰੀਵਾਲ ਦਾ ਨਾਮ ਆਇਆ, ਮਨੀਸ਼ ਸਿਸੋਦੀਆ ਦਾ ਨਾਮ ਆਇਆ, ਸੰਜੇ ਸਿੰਘ ਵੀ ਅੰਦਰ ਜਾ ਕੇ ਆਏ, ਹੋਰ ਲੀਡਰ ਵੀ ਜਾ ਕੇ ਆਏ, ਪਰ ਰਾਘਵ ਚੱਡਾ ਕਿਵੇਂ ਬਚੇ? ਇਹ ਅੱਖ ਦੇ ਇਲਾਜ ਦੇ ਬਹਾਨੇ ਪਰੇ ਹੋ ਗਿਆ ਜਾਂ ਬੀਜੇਪੀ ਨਾਲ ਸੈਟਿੰਗ ਹੋ ਗਈ? ਉਹ ਬੀਜੇਪੀ ਨੇ ਉਸ ਸਮੇਂ ਬਚਾ ਲਿਆ ਜਿਹਦਾ ਮੁੱਲ ਚਾਹੁੰਦੀ ਹੈ ਬੀਜੇਪੀ। ਪ੍ਰਵੀਨ ਜੀ, ਰਾਘਵ ਚੱਡਾ ਕੋਲ ਕੇਜਰੀਵਾਲ ਦੇ ਨਿੱਜੀ, ਕੇਜਰੀਵਾਲ ਦੀ ਪਾਰਟੀ ਦੇ ਨਿੱਜੀ, ਭਗਵੰਤ ਮਾਨ ਦੇ ਨਿੱਜੀ, ਭਗਵੰਤ ਮਾਨ ਦੀ ਪਾਰਟੀ ਦੇ ਨਿੱਜੀ ਤੇ ਪੰਜਾਬ ਸਰਕਾਰ ਦੇ ਨਿੱਜੀ ਰਾਜ ਪਏ ਨੇ। ਉਹਨਾਂ ਰਾਜ ਨੂੰ ਹੁਣ ਚੋਣਾਂ 'ਚ ਹਥਿਆਰ ਵਜੋਂ ਵਰਤਿਆ ਜਾ ਸਕਦਾ ਬੀਜੇਪੀ ਵੱਲੋਂ। ਜੇ ਉਹਨਾਂ ਨੂੰ ਲੱਗਿਆ ਕਿ ਅਸੀਂ ਇਸ ਪਾਰਟੀ ਦੇ ਉੱਪਰ ਦੀ ਹੋ ਕੇ ਪੰਜਾਬ 'ਚ ਆ ਸਕਦੇ ਹਾਂ ਜੀ, ਫਿਰ ਉਹ ਇਸ ਸਾਰੇ ਹਥਿਆਰਾਂ ਨੂੰ ਯੂਜ਼ ਕਰਨਗੇ। ਉਹਦੇ ਵਿੱਚ ਫਿਰ ਰਾਘਵ ਚੱਡਾ ਉਹਨਾਂ ਲਈ ਬ੍ਰਹਮਾਸਤਰ ਬਣ ਸਕਦਾ। ਤੇ ਜੇ ਉਹਨਾਂ ਨੂੰ ਕੱਲ ਨੂੰ ਲੱਗਿਆ ਤਾਂ ਉਹਨਾਂ ਲਈ ਭਗਵੰਤ ਮਾਨ ਵੀ ਦੂਰ ਨਹੀਂ ਗਾ, ਜਿੱਦਣ ਚਾਹਣ ਇਸ਼ਾਰਾ ਕਰਨਗੇ, ਇੱਕ ਉਂਗਲ ਦਾ ਇਸ਼ਾਰਾ। ਉਹ ਸੁਣੀ ਆ ਨਾ ਕਹਾਣੀ, ਉਹ ਕਹਿੰਦੇ ਕਿ ਵਿਆਹ ਦੇ ਵਿੱਚ ਇੱਕ ਜਨਾਨੀ ਨੇ ਕਿਹਾ ਆਪਣੇ ਘਰ ਵਾਲੇ ਨੂੰ ਉਂਗਲ ਦੇ ਇਸ਼ਾਰੇ ਨਾਲ ਕਿ ਇੱਧਰ ਆ, ਤੇ ਉਹ ਆ ਗਿਆ ਵਿਚਾਰਾ। ਫਿਰ 15-20 ਮਿੰਟ ਬਾਅਦ ਉਹਨੇ ਫਿਰ ਉਂਗਲ ਦਾ ਇਸ਼ਾਰਾ ਕੀਤਾ, ਉਹ ਫਿਰ ਆ ਗਿਆ। ਤੇ ਉਹਦੀਆਂ ਨਾਲ ਦੀਆਂ ਸਹੇਲੀਆਂ ਕਹਿੰਦੀਆਂ ਕਿ ਆਹ ਕੀ ਕਰ ਰਹੀ ਹੈ ਤੂੰ? ਉਹ ਕਹਿੰਦੀ ਕੁਛ ਨਹੀਂ, ਮੈਂ ਤਾਂ ਆਪਣੀ ਉਂਗਲ ਦੀ ਪਾਵਰ ਚੈੱਕ ਕਰਕੇ ਦੇਖਦੀ ਹਾਂ। ਸੋ ਅਮਿਤ ਸ਼ਾਹ ਨੇ ਜਿੱਦਣ ਇੱਕ ਉਂਗਲ ਦੀ ਪਾਵਰ ਚੈੱਕ ਕਰਨੀ ਹੈ, ਭਗਵੰਤ ਮਾਨ ਤਾਂ ਨੰਗੇ ਪੈਰੀ ਜਾਊਗਾ, ਉਦਣੇ ਭੱਜੋ। ਇਹ ਤਾਂ ਉਦਣੇ ਜਿੰਨੇ ਵੀ ਇਹਦੇ ਕੋਲ ਹੋਣੇ MLA, 2 ਹੋਣ 4 ਹੋਣ। ਸੋ ਇਸ ਲਈ ਇਹ ਉਹ ਤੋਂ ਬਾਹਰ ਨੀਗਾ। ਤੇ ਕੇਜਰੀਵਾਲ ਦੀ ਗਿੱਚੀ ਭਗਵੰਤ ਮਾਨ ਹੋਰਾਂ ਸਮੇਤ ਹੱਥ 'ਚ ਹੈ ਬੀਜੇਪੀ ਦੇ। ਉਹਨਾਂ ਦੀ ਕੜਿੱਕੀ 'ਚ ਨੇ, ਖਾਸ ਕਰਕੇ ਅਕਸਾਈ ਤੋਂ ਲੈ ਕੇ ਹੋਰ ਮਾਮਲਿਆਂ ਵਿੱਚ। ਜਿੱਦਣ ਚਾਹੁਣਗੇ ਉੱਪਰਲੀ ਅਦਾਲਤ ਚਲੇ ਗਏ ਉਹ
ਸੋ ਇਸ ਲਈ ਕੇਜਰੀਵਾਲ ਫਸਿਆ, ਭਗਵੰਤ ਮਾਨ ਡਰਿਆ ਤੇ ਰਾਘਵ ਚੱਡਾ ਉਹਨਾਂ ਦੇ ਨਾਲ ਜਾ ਖਲੋਤਾ। ਸੋ ਇਹ ਸਾਰਾ ਕੁਝ ਪੰਜਾਬ ਦੀ ਸੱਤਾ ਹਾਸਲ ਕਰਨ ਲਈ ਵਿਸਾਤ ਵਿਛਾਈ ਗਈ ਹੈ, ਤੇ ਕੋਈ ਸ਼ੱਕ ਨਹੀਂ ਹੋਊਗਾ ਕਿ ਕੱਲ ਨੂੰ ਇੱਕ ਰਾਘਵ ਚੱਡਾ ਨਹੀਂ, ਸੱਤਾਂ ਚੋਂ 2-4 ਹੋਰ ਵੀ ਜੇ ਉੱਧਰ ਬੈਠੇ ਹੋਣ ਤਾਂ ਵੀ ਹੈਰਾਨ ਹੋਣ ਦੀ ਲੋੜ ਨਹੀਂ ਹੋਊਗੀ। ਜੀ, ਅਗਲੀ ਗੱਲ ਕਰ ਲਈਏ ਪੰਜਾਬ ਯੂਨੀਵਰਸਿਟੀ ਦੀ। ਕਹਿੰਦੇ ਇਹਦੀ ਸੈਨੇਟ ਉੱਤੇ RSS ਦੇ ਕਬਜ਼ੇ ਦੀਆਂ ਗੱਲਾਂ ਚੱਲ ਪਈਆਂ ਜੀ। ਪ੍ਰਵੀਨ ਜੀ, ਸੈਨੇਟ ਦੀਆਂ ਚੋਣਾਂ ਐਲਾਨ ਹੋ ਗਈਆਂ ਪੰਜਾਬ ਯੂਨੀਵਰਸਿਟੀ ਜੀ, ਜਿਹਦੇ ਵਿੱਚੋਂ ਪੰਜਾਬ ਨੂੰ ਬਾਹਰ ਕਰਨ ਦੀ ਕਵਾਇਦ ਚੱਲਦੀ ਰਹੀ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਚ ਸਥਿਤ ਪੰਜਾਬ ਯੂਨੀਵਰਸਿਟੀ, ਜਿੱਥੋਂ ਪੰਜਾਬ ਤੇ ਪੰਜਾਬੀਆਂ ਨੂੰ ਬਾਹਰ ਕਰਨ ਦੀ ਕਵਾਇਦ ਚੱਲਦੀ ਰਹੀ, ਇਸ ਦਾ ਕੇਂਦਰੀਕਰਨ ਦੇ ਹਵਾਲੇ ਨਾਲ, ਹੈ ਨਾ, ਸੈਂਟਰਲਾਈਜ਼ ਕਰਨ ਦੇ ਹਵਾਲੇ ਨਾਲ, ਇਹ ਸਾਰਾ ਕੰਟਰੋਲ ਕੇਂਦਰ ਆਪਣੇ ਕੋਲ ਲੈਣ ਦੀ ਕਵਾਇਦ, ਯੂਟੀ ਕੈਡਰ ਬਣਾ ਕੇ ਸਾਰਾ ਕੁਝ, ਉਹ ਸਾਰੀ ਪ੍ਰਕਿਰਿਆ ਲਗਭਗ ਉਧਰ ਨੂੰ ਵੱਧਦੀ ਦਿਖੀ। ਕਦੇ ਵੀ ਪੰਜਾਬ ਦੀ ਕਿਸੇ ਵੀ ਸਰਕਾਰ ਨੇ ਜਾਂ ਕਿਸੇ ਵੀ ਸਿਆਸੀ ਜਮਾਤ ਨੇ ਚੰਡੀਗੜ੍ਹ ਰਹਿੰਦੇ ਪੰਜਾਬੀਆਂ ਦੀ ਬਾਤ ਨਹੀਂ ਪਾਈ। ਇੱਥੋਂ ਤੱਕ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬ ਤੋਂ, ਹਰਿਆਣਾ ਤੋਂ, ਹਿਮਾਚਲ ਤੋਂ, ਹੋਰਨਾਂ ਸੂਬਿਆਂ ਤੋਂ ਵਿਦਿਆਰਥੀ ਵੱਡੀ ਗਿਣਤੀ 'ਚ ਪੜ੍ਹਨ ਆਉਂਦੇ ਨੇ। ਉਹਦੇ ਬਾਵਜੂਦ ਵੀ ਪੰਜਾਬ ਦੇ ਬੱਚਿਆਂ ਨੇ ਆਪਣਾ ਦਬਦਬਾ ਕਾਇਮ ਰੱਖਦਿਆਂ ਹੋਇਆਂ ਇਸ ਵਾਰ ਚੋਣਾਂ ਦੇ ਵਿੱਚ ਸੀਟ ਵੀ ਕੱਢੀ, ਤੇ ਉਹ ਤੋਂ ਬਾਅਦ ਜਦੋਂ ਕੇਂਦਰੀਕਰਨ ਹੋਣ ਲੱਗਿਆ ਤਾਂ ਉਹਨਾਂ ਨੇ ਆਪਣੇ ਦਮ ਤੇ ਲੜਾਈ ਵਿੱਢੀ, ਜਿਹਦੇ ਵਿੱਚ ਹੋਰਨਾਂ ਸੂਬਿਆਂ ਦੇ ਵਿਦਿਆਰਥੀਆਂ ਨੇ ਵੀ ਉਹਨਾਂ ਦਾ ਸਾਥ ਦਿੱਤਾ ਜੀ। ਪਰ ਜੇ ਕਿਸੇ ਧਿਰ ਨੂੰ ਇਹ ਲੱਗਦਾ ਕਿ ਵੀ ਆਪਾਂ ਸੀਟ ਵੀ ਕੱਢ ਲਈ, ਆਪਾਂ ਚੋਣ ਵਾਲੀ ਆ ਪ੍ਰਕਿਰਿਆ ਦੇ ਲੜਾਈ ਦੇ ਵਿੱਚ ਵੀ ਆਪਾਂ ਸੈਨੇਟ 'ਚ ਬਚਾਉਣ 'ਚ ਵੀ ਕਾਮਯਾਬ ਹੋ ਗਏ, ਤਾਂ ਵੀ ਇਹ ਭੁੱਲਣਾ ਨਹੀਂ ਚਾਹੀਦਾ ਕਿ ਅੱਜ ਵੀ ABVP ਦਾ ਪ੍ਰਧਾਨ ਹੈ ਉੱਥੇ। ਇਹਦਾ ਮਤਲਬ ਅਗਲਿਆਂ ਨੂੰ ਵੀ ਜੋੜ ਤੋੜ ਕਰਕੇ ਸੱਤਾ ਹਾਸਲ ਕਰਨੀ ਆਉਂਦੀ ਹੈ, ਤੇ ਜਿਹੜੀ ਸੈਨੇਟ ਚੋਣਾਂ ਦੀ ਲੜਾਈ ਲੜੀ ਉਹਦੇ ਵਿੱਚ ABVP ਨਾਲ ਨਹੀਂ ਸੀ। ਸਹੀ ਹੈ, ਉਹ ਇੱਕ ਵੱਖਰੀ ਧਿਰ ਵਜੋਂ ਬਾਹਰ ਖੜੀ ਸੀ। ਪਰ ਸੈਨੇਟ ਚੋਣਾਂ ਦੀ ਲੜਾਈ ਦੇ ਵਿੱਚ ਸਿਆਸੀ ਧਿਰਾਂ ਦਾ ਆਉਣਾ ਮਜਬੂਰੀ ਬਣੀ, ਕਿਉਂਕਿ ਪੰਜਾਬ ਦੇ ਜਵਾਕ ਲੜਾਈ ਲੜ ਰਹੇ ਸੀ, ਅਗਵਾਈ ਕਰ ਰਹੇ ਸੀ, ਕਿਸਾਨ ਜਥੇਬੰਦੀਆਂ ਹੋਰ ਸਮਾਜਿਕ ਧਿਰਾਂ ਨਾਲ ਆਈਆਂ ਤੇ ਸੈਨੇਟ ਚੋਣਾਂ ਦੀ ਬਹਾਲੀ ਕਰਾ ਲਈ ਜੀ। ਪਰ ਕੀ ਲੜਾਈ ਇੱਥੋਂ ਤੱਕ ਦੀ ਸੀ ਕਿ ਸੈਨੇਟ ਚੋਣਾਂ ਦੀ ਬਹਾਲੀ, ਉਹ ਤੋਂ ਬਾਅਦ ਸੈਨੇਟ ਬਣਨੀ ਹੈ ਜੀ, ਤੇ ਸੈਨੇਟ ਨੇ ਹੀ ਫਿਰ ਯੂਨੀਵਰਸਿਟੀ ਚਲਾਉਣੀ ਹੈ, ਤੇ ਜੇ ਸੈਨੇਟ RSS ਦੀ ਬਣ ਗਈ ਫਿਰ ਅਸੀਂ ਲੜਾਈ ਜਿੱਤ ਕੇ ਵੀ ਹਾਰ ਗਏ ਜੀ। ਹੁਣ ਹੋ ਕੀ ਰਿਹਾ, ਸੈਨੇਟ ਚੋਣਾਂ ਦੇ ਲਈ ਪਹਿਲਾਂ ਫਰਵਰੀ ਤੱਕ ਵੋਟਾਂ ਬਣਨ ਦੀ ਤਰੀਕ ਐਲਾਨੀ ਗਈ ਜੀ, ਫਿਰ ਉਹ ਤਰੀਕ ਨੂੰ ਵਧਾ ਕੇ ਮਾਰਚ ਤੱਕ ਕੀਤਾ ਗਿਆ, ਹੁਣ ਉਹ ਤਰੀਕ ਨੂੰ ਵਧਾ ਕੇ 10 ਅਪ੍ਰੈਲ ਤੱਕ ਕਰ ਦਿੱਤਾ ਗਿਆ। ਮੈਨੂੰ ਦੱਸ ਦਿਓ ਪੰਜਾਬ ਦੇ ਵਿੱਚ ਕਿੰਨਾ ਕੁ ਪੰਜਾਬ ਦੀਆਂ ਪਾਰਟੀਆਂ ਨੇ, ਕਿੰਨਾ ਕੁ ਪੰਜਾਬ ਦੀਆਂ ਸੰਸਥਾਵਾਂ ਨੇ, ਕਿੰਨੇ ਕੁ ਪੁਰਾਣੇ ਵਿਦਿਆਰਥੀਆਂ ਦੇ ਵਿੰਗਾਂ ਨੇ, ਪੁਰਾਣੇ ਲੀਡਰਾਂ ਨੇ ਜਿਹੜੇ ਇੱਥੋਂ ਨਿਕਲ ਕੇ ਗਏ, ਕਿਸੇ ਨੇ ਪ੍ਰਚਾਰ ਕੀਤਾ ਹੋਵੇ ਕਿ ਬਣਾਓ ਵੋਟਾਂ ਵੀ। ਸਹੀ ਹੈ, ਸਹੀ ਹੈ। ਪੰਜਾਬ ਯੂਨੀਵਰਸਿਟੀ ਤੇ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਜਿੰਨੇ ਵੀ ਕਾਲਜ ਨੇ, ਉੱਥੋਂ ਜਿਨ੍ਹਾਂ ਵੀ ਜਵਾਕਾਂ ਨੇ, ਜਿਨ੍ਹਾਂ ਵੀ ਵਿਦਿਆਰਥੀ ਰਹੇ ਨੇ ਜਿਹੜੇ ਸਾਬਕਾ, ਜਿਨ੍ਹਾਂ ਨੇ ਵੀ ਗ੍ਰੈਜੂਏਸ਼ਨ ਕੀਤੀ ਹੈ ਤੇ ਉਹਨਾਂ ਦੀ ਗ੍ਰੈਜੂਏਸ਼ਨ ਨੂੰ 5 ਸਾਲ ਤੋਂ ਵੱਧ ਦਾ ਵਕਫਾ ਹੋ ਚੁੱਕਿਆ, ਉਹ ਵੋਟ ਬਣਾ ਸਕਦੇ ਨੇ ਤੇ ਉਹ ਸੈਨੇਟ ਚੋਣਾਂ 'ਚ ਹਿੱਸਾ ਲੈ ਸਕਦੇ ਨੇ ਜੀ। ਸਹੀ ਹੈ, ਵੋਟਰ ਵਜੋਂ ਵੀ ਤੇ ਚੋਣ ਵਜੋਂ ਵੀ। ਪਰ ਕਦੇ ਕਿਸੇ ਨੇ ਕਿਸੇ ਨੂੰ ਕਿਹਾ ਹੋਵੇ ਕਿ ਬਣਾਓ ਜੀ, ਇਹ ਪ੍ਰਕਿਰਿਆ ਕਿਤੇ ਨਜ਼ਰ ਨਹੀਂ ਆਈ। ਇਸ ਦੇ ਨਾਲ ਜਿਹਨੇ MA ਜਾਂ MPhil ਮਤਲਬ ਮਾਸਟਰ ਜਾਂ ਉਹ ਤੋਂ ਉੱਪਰ PhD ਤੱਕ ਦੀਆਂ ਡਿਗਰੀਆਂ ਤੋਂ ਕੀਤੀਆਂ ਜਾਂ ਇਸ ਯੂਨੀਵਰਸਿਟੀ ਨਾਲ ਸੰਬੰਧਿਤ ਕਾਲਜਾਂ ਤੋਂ ਕੀਤੀਆਂ, ਤੇ ਉਹ ਤਾਂ ਸਿੱਧੇ ਮੈਂਬਰ ਬਣ ਸਕਦੇ ਪਹਿਲੇ ਦਿਨ ਤੋਂ ਹੀ, ਕੋਈ 5 ਸਾਲ ਵਾਲੀ ਵੀ ਸ਼ਰਤ ਨਹੀਂ। ਇਹਦੇ ਲਈ ਲੋਕਾਂ ਨੂੰ ਸੁਚੇਤ ਕਿਹਨੇ ਕਰਨਾ ਸੀ? ਹੁਣ ਸਾਰਾ ਕੰਮ ਵਿਦਿਆਰਥੀ ਵਿੰਗ ਜਿਹਨੇ ਲੜਾਈ ਲੜੀ ਉਹਨਾਂ ਦੀ ਹੈ, ਜਾਂ ਜਿਹੜੇ ਇਸ ਯੂਨੀਵਰਸਿਟੀ ਤੋਂ ਨਿਕਲ ਕੇ ਰਾਜਨੀਤਿਕ ਕੁਰਸੀਆਂ ਮਾਣਦੇ ਰਹੇ ਉਹਨਾਂ ਦੀ ਹੈ, ਜਾਂ ਉਹ ਪਾਰਟੀਆਂ ਜਿਹੜੀਆਂ ਕਹਿੰਦੀਆਂ ਚੰਡੀਗੜ੍ਹ ਸਾਡਾ, ਪੰਜਾਬ ਯੂਨੀਵਰਸਿਟੀ ਸਾਡੀ ਹੈ? ਕਿਸੇ ਨੇ ਵੀ ਇਹਦਾ ਪ੍ਰਚਾਰ ਨਹੀਂ ਕੀਤਾ। ਪਰ ਪੈਰਲਲ ਦੂਜੀਆਂ ਧਿਰਾਂ ਵੋਟਾਂ ਬਣਵਾ ਰਹੀਆਂ ਨੇ, ਉਹ ਪੂਰੀ ਸ਼ਿੱਦਤ ਨਾਲ ਲੱਗੀਆਂ ਨੇ, ਤੇ ਫਿਰ ਕਬਜ਼ਾ ਕਿਹਦਾ ਹੋਊਗਾ? ਇਹੀ ਨਹੀਂ, ਇੱਕ ਹੋਰ ਨੁਕਤਾ ਬਾਛੜ ਜਾਊਗਾ। ਜਦੋਂ ਸੈਨੇਟ ਚੋਣਾਂ ਦੀ ਵਿਦਿਆਰਥੀ ਲੜਾਈ ਲੜ ਰਹੇ ਸੀ, ਤਦ ਮੈਂ ਪੰਜਾਬ ਦੇ ਉਹ ਕਿੰਨਿਆਂ ਚਿਹਰਿਆਂ ਨੂੰ ਜਾਣਦਾ ਜਿਹੜੇ ਸਰਕਾਰ ਨਾਲ, ਸਿਸਟਮ ਨਾਲ, ਪ੍ਰਸ਼ਾਸਨ ਨਾਲ ਵਿਗਾੜਨਾ ਨਹੀਂ ਚਾਹੁੰਦੇ ਸੀ। ਉਸ ਅੰਦੋਲਨ 'ਚ ਵਿਦਿਆਰਥੀਆਂ ਦੇ ਨਾਲ ਨਹੀਂ ਖੜੇ, ਆਪਣੇ ਖੁੱਡਿਆਂ 'ਚ, ਆਪਣੇ ਕਮਰਿਆਂ 'ਚ ਵੜ ਕੇ ਬੈਠੇ ਰਹੇ, ਚਾਹੇ ਉਹ ਪ੍ਰੋਫੈਸਰ ਜਮਾਤ ਦੇ ਵੀ ਕਈ ਲੋਕ ਸੀ, ਕਈ ਸਾਬਕਾ, ਕਈ ਮੌਜੂਦਾ, ਤੇ ਉਹ ਵੀ ਮੈਂਬਰ ਜਿਹੜੇ ਸੈਨੇਟ ਮੈਂਬਰ ਬਣਦੇ ਰਹੇ, ਜਿਨ੍ਹਾਂ ਦੇ ਲਈ ਇਹ ਲੜਾਈ ਸੀ, ਮੰਨ ਲਓ, ਉਹ ਵੀ ਸਾਹਮਣੇ ਨਹੀਂ ਆਏ। ਹੁਣ ਫਿਰ ਉਹ ਕਾਗਜ਼ ਚੱਕ ਕੇ ਸਾਡੇ ਕੋਲ ਆਉਣਗੇ ਕਿ ਸਾਨੂੰ ਦੁਬਾਰਾ ਵੋਟਾਂ ਪਾ ਦਿਓ। ਤੇ ਮੈਂ ਕਈ ਉਹਨਾਂ ਚਿਹਰਿਆਂ ਨੂੰ ਜਾਣਦਾ ਜਿਹੜੇ ਦੇਖਣ ਪਾਖਣ ਨੂੰ ਪੰਜਾਬ ਦੇ, ਪੰਜਾਬੀਅਤ ਦੇ, ਸਾਡੇ ਪਹਿਰਾਵੇ ਪੱਖੋਂ, ਦਿੱਖ ਪੱਖੋਂ ਸਾਡੇ ਲੱਗਦੇ ਆ, ਪਰ ਉਹ ਵੀ ਬੈਕਡੋਰ ਤੋਂ RSS ਦੀ ਤਲੀਆਂ ਤੇ ਚੋਕ ਚੋੜਨ ਲਈ ਤਿਆਰ ਹੈ। ਸੋ ਇਸ ਲਈ ਇਹ ਫਿਕਰ ਹੈ ਕਿ ਜਿਹੜੇ ਸੈਨੇਟ ਮੈਂਬਰ ਬਣਨਗੇ ਉਹ ਕਿਹਦੇ ਬਣਨਗੇ? ਜੇ ਸਾਡੀ ਦਿੱਖ ਵਾਲੇ ਵੀ ਬਣਨਗੇ ਕਿ ਉਹ ਸਾਡੇ ਹੋ ਕੇ ਬਣਨਗੇ ਕਿ RSS ਦੇ ਹੋ ਕੇ ਬਣਨਗੇ?
ਤੇ ਜੇ ਅਸੀਂ ਵੋਟਾਂ ਹੀ ਨਾ ਸਹੀ ਢੰਗ 'ਚ ਬਣਾਈਆਂ ਤੇ ਨੁਮਾਇੰਦੇ ਉਹਨਾਂ ਦੀ ਦਬਦਬਾ ਲੈ ਕੇ ਫਿਰ ਪੰਜਾਬ ਯੂਨੀਵਰਸਿਟੀ ਤੇ ਕਬਜ਼ਾ ਕੀਦਾ ਅੱਜ ਨਹੀਂ ਤਾਂ ਕੱਲ ਨੂੰ ਉਹਨਾਂ ਨੇ ਇਹਨੂੰ ਕੇਂਦਰ ਵੱਲ ਨੂੰ ਖਿੱਚਣਾ। ਅਜੇ ਵੀ ਵੱਖ ਬੈ ਚਾਹੇ 10 ਦਿਨੇ ਬਚੇ ਨੇ 5-7 ਦਿਨੇ ਬਚੇ ਨੇ 10 ਅਪ੍ਰੈਲ ਤੱਕ ਵੋਟਾਂ ਬਣ ਸਕਦੀਆਂ। ਇਹਦੀ ਆਵਾਜ਼ ਦੂਰ ਤੱਕ ਜਾਣੀ ਚਾਹੀਦੀ ਹੈ, ਵੋਟਾਂ ਬਣਨੀਆਂ ਚਾਹੀਦੀਆਂ ਨੇ, ਪੰਜਾਬ ਯੂਨੀਵਰਸਿਟੀ ਪੰਜਾਬ ਦੇ ਕੰਟਰੋਲ 'ਚ ਰਹਿਣੀ ਚਾਹੀਦੀ ਹੈ। ਸਹੀ ਹੈ ਜੀ, ਸਹੀ ਹੈ, ਬਿਲਕੁਲ ਜੀ। ਤੇ ਅਗਲੀ ਗੱਲ ਕਰੀਏ ਰਾਸ਼ਟਰ ਭਗਤਾਂ ਦੀ, ਕਹਿੰਦੇ ਇਹਨਾਂ ਦੇ ਰਾਜ ਦੇ ਵਿੱਚ ਫੌਜ ਨੂੰ ਸਮੇਂ ਸਿਰ ਤਨਖਾਹ ਹੀ ਨਹੀਂ ਮਿਲ ਰਹੀ ਜੀ। ਜੀ ਇਹ ਬੜਾ ਫਿਕਰਮੰਦੀ ਵਾਲਾ ਵਰਤਾਰਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ, ਕੇਂਦਰ ਦੀ ਮੋਦੀ ਸਰਕਾਰ ਇੱਕ ਗੱਲ ਦੇ ਲਈ ਜ਼ਰੂਰ ਆਪਣੇ ਆਪ ਨੂੰ ਪੇਸ਼ ਕਰਦੀ ਹੈ ਕਿ ਸਾਡੇ ਵਰਗਾ ਦੇਸ਼ ਭਗਤ, ਸਾਡੇ ਵਰਗਾ ਰਾਸ਼ਟਰ ਭਗਤ ਅੱਜ ਤੱਕ ਕੋਈ ਜੰਮਿਆ ਹੀ ਨਹੀਂ। ਚਾਹੇ ਇਹਨਾਂ ਦੇ ਰਾਜ ਦੇ ਵਿੱਚ ਲੋਕਾਂ ਨੂੰ ਲਾਈਨਾਂ 'ਚ ਲੱਗਣਾ ਪੈਂਦਾ ਹੋਵੇ ਨੋਟ ਬਦਲਾਉਣ ਲਈ, ਚਾਹੇ ਇਹਨਾਂ ਦੇ ਰਾਜ 'ਚ ਲੋਕਾਂ ਨੂੰ ਸਿਲੰਡਰਾਂ ਲਈ ਲਾਈਨ 'ਚ ਲੱਗਣਾ ਪੈਂਦਾ ਹੋਵੇ, ਚਾਹੇ ਇਹਨਾਂ ਦੇ ਰਾਜ ਦੇ ਵਿੱਚ ਕਰੋਨਾ ਦੇ ਡੈਥ ਸਰਟੀਫਿਕੇਟਾਂ ਤੇ ਵੀ ਮੋਦੀ ਦੀਆਂ ਫੋਟੋਆਂ ਵਾਲੇ ਘਰੇ ਸਰਟੀਫਿਕੇਟ ਰੱਖਣੇ ਪੈ ਜਾਣ ਕਿ ਜੀ ਆ ਕਰੋਨਾ ਦੀ ਤੁਹਾਨੂੰ ਦਵਾਈ ਲੱਗ ਗਈ ਉਹਦੇ ਤੇ ਮੋਦੀ ਦੀ ਫੋਟੋ ਹੈ। ਉਸ ਸਮੇਂ ਸਵਾਲ ਆਇਆ ਸੀ ਵੀ ਡੈਥ ਸਰਟੀਫਿਕੇਟਾਂ ਤੇ ਵੀ ਲਵਾ ਲਓ ਕਿ ਤੁਸੀਂ ਜ਼ਿੰਮੇਵਾਰ ਹੋ। ਉਹ ਜ਼ਿੰਮੇਵਾਰੀਆਂ ਤੋਂ ਭੱਜਣ ਵਾਲੀ ਆਪਣੇ ਆਪ ਨੂੰ ਦੇਸ਼ ਭਗਤ, ਰਾਸ਼ਟਰ ਭਗਤ ਕਹਾਉਂਦੀ ਸਰਕਾਰ ਇਹਨਾਂ ਦੇ ਰਾਜ ਦੇ ਵਿੱਚ ਕੁਝ ਘਟਨਾਵਾਂ ਅਜਿਹੀਆਂ ਵਾਪਰੀਆਂ ਜਿਨ੍ਹਾਂ 'ਚ ਵੱਡੀ ਗਿਣਤੀ 'ਚ ਫੌਜੀ ਜਵਾਨ ਇਸ ਦੁਨੀਆ ਤੋਂ ਗਏ, ਹੈ ਨਾ। ਉਹ ਪੁਲਵਾਮਾ ਘਟਨਾ, ਉਹ ਸਾਰਾ ਕੁਛ, ਪਹਿਲਗਾਮ ਹੋਈ, ਸਾਰਾ ਕੁਛ, ਕਿੰਨੀਆਂ ਘਟਨਾਵਾਂ, ਆਮ ਸੈਲਾਨੀ, ਸਾਰਾ ਕੁਛ ਉਹ ਵਾਪਰਿਆ। ਉਸ ਦੇ ਬਾਵਜੂਦ ਵੀ ਜ਼ਿੰਮੇਵਾਰੀ ਲੈਣ ਦੀ ਬਜਾਏ ਉਹਨੂੰ ਇਹ ਕੈਸ਼ ਕਰਦੇ ਨਜ਼ਰ ਆਏ ਜੀ। ਚਾਹੇ ਉਹ ਰਾਜਨੀਤਿਕ ਸਟੇਜਾਂ ਪਿੱਛੇ ਫੋਟੋਆਂ ਲਾਉਣ ਦੀ ਗੱਲ ਹੋਵੇ, ਚਾਹੇ ਉਹ ਸਰਜੀਕਲ ਸਟ੍ਰਾਈਕ ਦੀਆਂ ਗੱਲਾਂ ਹੋਣ, ਇਹਨਾਂ ਨੇ ਉਹਨਾਂ ਚੀਜ਼ਾਂ ਨੂੰ ਵੀ, ਫੌਜ ਦੀਆਂ ਕਾਰਵਾਈਆਂ ਨੂੰ, ਫੌਜ ਦੀ ਜਿੱਤ ਨੂੰ ਵੀ ਆਪਣੀ ਜਿੱਤ ਬਣਾ ਕੇ ਪੇਸ਼ ਕਰਨ ਦੀ ਕਵਾਇਦ ਕੀਤੀ। ਪਰ ਉਹਨਾਂ ਦੇ ਰਾਜ ਦੇ ਵਿੱਚ ਹੀ ਇਹ ਸੱਚ ਉੱਭਰ ਕੇ ਸਾਹਮਣੇ ਆਇਆ ਕਿ ਅੱਜ ਦੀ ਤਰੀਕ ਦੇ ਵਿੱਚ ਫੌਜੀ ਹਸਪਤਾਲਾਂ 'ਚ ਦਵਾਈਆਂ ਨਹੀਂ ਪੂਰੀਆਂ ਹੈਗੀਆਂ, ਇਮਾਰਤਾਂ ਜਿਹੜੀਆਂ ਫੌਜ ਲਈ ਬਣ ਰਹੀਆਂ ਨੇ, ਕੁਝ ਬਣ ਰਹੀਆਂ ਨੇ, ਉਹਨਾਂ ਦੇ ਵਿੱਚ ਬਹੁਤ ਘਪਲਾ ਹੋ ਰਿਹਾ ਤੇ ਫੌਜੀਆਂ ਨੂੰ ਵੱਡੀ ਗਿਣਤੀ ਦੇ ਵਿੱਚ ਇਹ ਖੇਤਰ ਹੈਗਾ ਜਿਹਦੇ ਵਿੱਚ ਤਨਖਾਹਾਂ ਤੇ ਭੱਤੇ ਵੀ ਸਮੇਂ ਸਿਰ ਨਹੀਂ ਮਿਲ ਰਹੇ। ਪ੍ਰਵੀਨ ਜੀ, ਇਹ ਨਾ ਤਾਂ ਮੇਰੀ ਰਿਪੋਰਟ ਹੈ, ਨਾ ਕਿਸੇ ਮੀਡੀਆ ਅਦਾਰੇ ਦੀ ਖੋਜ ਰਿਪੋਰਟ ਹੈ, ਨਾ ਕਿਸੇ ਵਿਰੋਧੀ ਧਿਰ ਦਾ ਕੋਈ ਸਰਵੇ ਰਿਪੋਰਟ ਹੈ। ਇਹ ਕੈਗ ਦੀ ਰਿਪੋਰਟ ਹੈ ਜਿਹੜੀ ਸੰਸਦ ਦੇ ਵਿੱਚ ਰੱਖੀ ਗਈ ਹੈ। ਕੈਗ ਦੀ ਰਿਪੋਰਟ ਦਮ ਭਰਦੀ ਹੈ ਕਿ ਡਿਫੈਂਸ ਦੇ ਮਾਮਲੇ ਦੇ ਵਿੱਚ ਸਰਕਾਰ ਨੇ ਬਹੁਤ ਊਣਤਾਈਆਂ ਰੱਖੀਆਂ ਜਿਹਦਾ ਨਤੀਜਾ ਸਾਡੇ ਫੌਜੀ ਜਵਾਨਾਂ ਨੂੰ ਭੁਗਤਣਾ ਪੈ ਰਿਹਾ। ਉਹ ਕਹਿੰਦੇ ਕਿ ਵੱਡੀ ਗਿਣਤੀ ਦੇ ਵਿੱਚ 3 ਪੁਆਇੰਟ ਜਿਹੜੇ ਅਹਿਮ ਉੱਭਰ ਕੇ ਆਏ ਕਿ ਫੌਜ ਦੇ ਤਨਖਾਹਾਂ, ਫੌਜੀਆਂ ਨੂੰ ਭੱਤੇ ਤੇ ਹੋਰ ਕਈ ਸਿਸਟਮ ਨਾਲ ਜੁੜੇ ਹੋਏ ਭੁਗਤਾਨ ਸਮੇਂ ਸਿਰ ਨਹੀਂ ਹੋ ਪਾ ਰਹੇ ਜੀ। ਫਿਰ ਇਹਦੇ ਨਾਲ ਜਿਹੜੇ ਉਹਨਾਂ ਦੇ ਨਿਰਮਾਣ ਕਾਰਜ ਨੇ ਉਹਦੇ ਵਿੱਚ ਕੰਮ ਦੀ ਨਿਗਰਾਨੀ ਸਹੀ ਨਹੀਂ ਹੋ ਰਹੀ, ਨਤੀਜਾ ਉਹਦੀ ਗੁਣਵੱਤਾ 'ਚ ਗਿਰਾਵਟ ਆ ਰਹੀ ਹੈ ਤੇ ਉਹ ਇਮਾਰਤਾਂ ਸਹੀ ਪੈਮਾਨਿਆਂ ਤੇ ਨਹੀਂ ਬਣ ਰਹੀਆਂ, ਜਿਹੜਾ ਖਤਰਨਾਕ ਨੇ। ਤੀਸਰਾ ਇਹਦੇ ਵਿੱਚ ਆਇਆ ਕਿ ਰੱਖਿਆ ਮੰਤਰਾਲੇ ਦੇ ਤਹਿਤ ਚੱਲਣ ਵਾਲੇ ਜਿੰਨੇ ਮਿਲਟਰੀ ਹਸਪਤਾਲ ਨੇ, ਫੌਜੀ ਹਸਪਤਾਲ ਨੇ, ਉਹਨਾਂ ਦਾ ਕੰਮਕਾਜ ਤੇ ਉਹਨਾਂ ਦੀ ਦੇਖ-ਰੇਖ ਤੇ ਉਹਨਾਂ ਦਾ ਨਵੀਨੀਕਰਨ ਤੇ ਉਹਦੇ ਅੰਦਰ ਮੈਡੀਕਲ ਸਹੂਲਤਾਂ ਦਾ ਪ੍ਰਬੰਧ, ਇਹਦੇ ਵਿੱਚ ਬਹੁਤ ਗਿਰਾਵਟ ਆਈ ਆ। ਸੋ ਇੱਥੋਂ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਕਿ ਜਿਹੜੇ ਰਾਸ਼ਟਰਵਾਦ ਦੇ ਯੁੱਗ ਦੇ ਵਿੱਚ ਮਤਲਬ ਕਿ ਫੌਜ ਹੀ ਸੁਰੱਖਿਅਤ ਨਹੀਂ, ਜਿਨ੍ਹਾਂ ਨੇ ਦੇਸ਼ ਦੀ ਰਾਖੀ ਕਰਨੀ ਆ। ਉਹ ਰੋਟੀ ਵਾਲੀ ਇੱਕ ਵਾਰ ਵੀਡੀਓ ਵਾਇਰਲ ਹੋ ਗਈ ਸੀ ਤੇ ਉਹਦਾ ਕੋਰਟ ਮਾਰਸ਼ਲ ਤੱਕ ਹੋ ਗਿਆ ਸੀ, ਹੈ ਨਾ। ਹਾਂਜੀ, ਬਿਲਕੁਲ। ਮਤਲਬ ਜਿਹਨੇ ਬਾਰਡਰ ਤੇ ਲੜਨਾ ਹੈ ਕਿ ਤੁਸੀਂ ਉਸ ਦੇ ਪਰਿਵਾਰ ਦੀ ਸੁਰੱਖਿਆ, ਉਹਨਾਂ ਦੇ ਪਰਿਵਾਰ ਦਾ ਖਿਆਲ, ਉਹਨਾਂ ਦੇ ਤਨਖਾਹ ਪੱਤੇ ਨਹੀਂ ਸਮੇਂ ਸਿਰ ਦੇ ਸਕਦੇ, ਫਿਰ ਤੁਸੀਂ IPL ਦੀਆਂ ਟੀਮਾਂ ਖਰੀਦ ਕੇ ਤੁਸੀਂ ਕਹੋ ਕਿ ਅਸੀਂ ਚੌਕੇ ਛੱਕਿਆਂ ਦੇ ਇੰਨੇ ਮੁੱਲ ਦਿੰਨੇ ਆ, ਤੇ ਫਿਰ ਇੱਥੇ ਹਿਸਾਬ ਲਾ ਲਓ ਕਿ ਜਿਹੜੇ ਆਪਣੇ ਛਾਤੀ ਤਾਣ ਕੇ ਦੇਸ਼ ਲਈ ਖੜਦੇ ਆ, ਗੋਲੀ ਖਾਂਦੇ ਆ, ਤੇ ਉਹਨਾਂ ਨੂੰ ਤੁਸੀਂ ਬਣਦੀ ਤਨਖਾਹ ਤੇ ਭੱਤੇ ਵੀ ਸਮੇਂ ਸਿਰ ਨਹੀਂ ਦੇ ਸਕਦੇ। ਇਸੇ ਅਖੌਤੀ ਰਾਸ਼ਟਰਵਾਦ ਦੇ ਸਾਰੇ ਤੁਸੀਂ ਰਾਜਨੀਤੀ ਕਰਨੀ ਹੈ। ਇਹ ਆਪਣੇ ਆਪ 'ਚ ਵੱਡਾ ਸਵਾਲ ਹੈ ਕਿ ਕੈਗ ਦੀ ਰਿਪੋਰਟ ਸੰਸਦ 'ਚ ਪਈ ਹੈ, ਪਰ ਉਹਦੇ ਤੁਸੀਂ ਚਰਚਾ ਕਰਨ ਤੋਂ ਭਗੌੜੇ ਹੋ ਜਾਂਦੇ ਆ। ਫਿਰ ਸਾਨੂੰ ਲੱਗਦਾ ਕਿ ਜੇ ਬਹਿਸ ਹੋਊਗੀ ਤਾਂ ਬਦਨਾਮੀ ਹੋਊਗੀ, ਇਹਨੂੰ ਦਬਾ ਲਿਆ ਜਾਵੇ। ਮੈਨੂੰ ਨਹੀਂ ਲੱਗਦਾ ਰਾਸ਼ਟਰੀ ਮੀਡੀਆ ਕਿਸੇ ਨੇ ਇਹਦੇ ਤੇ, ਇਸ ਕੈਗ ਦੀ ਰਿਪੋਰਟ ਤੇ ਚਰਚਾ ਕੀਤੀ ਹੋਊਗੀ, ਪਰ ਆਪਾਂ ਆਪਣੇ ਦਰਸ਼ਕਾਂ ਸਾਹਮਣੇ ਇਹ ਮੈਨੂੰ ਲੱਗਿਆ ਕਿ ਰੱਖਣਾ ਜ਼ਰੂਰੀ ਸੀ, ਆਪਾਂ ਇਸ ਲਈ ਆਪਾਂ ਇਹ ਗੱਲ ਕਰ ਰਹੇ ਜੀ। ਜੀ ਬਿਲਕੁਲ, ਬਿਲਕੁਲ। ਦੇਖੋ ਸ਼ਰਮਾ ਜੀ, ਗੱਲ ਇਹ ਆ, ਜੇ ਕੈਗ ਦੀਆਂ ਰਿਪੋਰਟਾਂ ਦੀ ਗੌਰ ਕਰੀਏ ਜਾਂ ਫਿਰ ਆਪਾਂ ਇਹਨਾਂ ਦੀ ਪਰਫਾਰਮੈਂਸ ਦੇ ਉੱਤੇ ਹੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਤੁਹਾਨੂੰ ਮਿਸਾਲਾਂ ਜਾਂ ਇਸ ਤਰ੍ਹਾਂ ਦੀਆਂ ਖਬਰਾਂ ਮਿਲ ਜਾਣਗੀਆਂ ਜਿਨ੍ਹਾਂ ਦੇ ਵਿੱਚ ਇਹਨਾਂ ਦਾ ਜਿਹੜਾ ਰਾਸ਼ਟਰ ਪ੍ਰੇਮ ਹੈ ਅਖੌਤੀ, ਇਹ ਤੁਹਾਡੇ ਸਾਹਮਣੇ ਨਸ਼ਰ ਹੁੰਦਾ ਨਜ਼ਰ ਆਊਗਾ, ਤੁਹਾਡੇ ਸਾਹਮਣੇ ਐਕਸਪੋਜ਼ ਹੁੰਦਾ ਜਿਹੜਾ ਉਹ ਨਜ਼ਰ ਆਊਗਾ। ਸੋ ਜੇ ਕੈਗ ਵਰਗੇ ਅਦਾਰੇ ਨਾ ਹੋਣ ਤਾਂ ਪਤਾ ਹੀ ਨਾ ਲੱਗੇ ਕਿ ਇਹ ਕਰੀ ਕੀ ਜਾਂਦੇ ਅਸਲ ਦੇ ਵਿੱਚ। ਬਿਲਕੁਲ ਇਹਨਾਂ ਦੀਆਂ ਜਿਹੜੀਆਂ ਕਰਤੂਤਾਂ ਨੇ ਘਟੀਆ, ਉਹ ਸਾਹਮਣੇ ਨਾ ਆ ਸਕਣ ਲੋਕਾਂ ਦੇ, ਕਿਉਂਕਿ ਮੀਡੀਆ ਦੀ ਉੱਡੀ ਇਨਵੈਸਟੀਗੇਟਿਵ ਜਿਹੜੀ ਰਿਪੋਰਟਿੰਗ ਆ ਉਹ ਹੈ ਨਹੀਂ ਗੀ ਇੱਥੇ ਹੁਣ। ਤੇ ਅਗਲੀ ਗੱਲ ਕਰੀਏ, ਪੰਜਾਬ ਦੇ ਵਿੱਚ, ਪੰਜਾਬ ਸਣੇ ਦੇਸ਼ ਦੇ ਅੱਧੀ ਦਰਜਨ ਸੂਬਿਆਂ ਦੇ ਵਿੱਚ ਭੁਚਾਲ ਦੇ ਝਟਕੇ ਆਏ ਜੀ।
ਬਿਲਕੁਲ ਪ੍ਰਵੀਨ ਜੀ, ਇਹ ਬੜੀ ਫਿਕਰਮੰਦੀ ਵਾਲੀ ਸਥਿਤੀ ਸੀਗੀ। ਕੱਲ ਰਾਤ ਭਾਰਤੀ ਸਮੇਂ ਅਨੁਸਾਰ ਜੇ ਮੈਂ ਗੱਲ ਕਰਾਂ, ਕੱਲ ਪੌਣੇ 10 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਝਟਕੇ ਮਹਿਸੂਸ ਕੀਤੇ ਗਏ। ਇਹ ਰਾਤ ਪੌਣੇ 10 ਵਜੇ 9:46 ਦੇ ਉੱਤੇ ਪੰਜਾਬ ਦੇ ਵਿੱਚ ਭੁਚਾਲ ਦੇ ਝਟਕੇ ਆਏ ਤੇ ਇਹਦੀ ਗਤੀ 6 ਦੇ ਨੇੜੇ ਤੇੜੇ ਸੀ, 5.9 ਤੋਂ ਵੱਧ ਸੀ। ਤੇ ਇਹ ਇਸ ਲਈ ਮਤਲਬ ਕਿ ਲੋਕਾਂ ਦੇ ਪੱਖੇ, ਦਰਵਾਜ਼ੇ ਹੈ ਨਾ, ਸਮਾਨ ਹਿੱਲਣ ਜੁਲਣ ਲੱਗ ਗਿਆ, ਲੋਕ ਘਰਾਂ ਚੋਂ ਬਾਹਰ ਆ ਗਏ। ਲਗਭਗ ਇਹ ਸਮਾਂ ਹੁੰਦਾ ਜਦੋਂ ਲੋਕ ਪਿੰਡਾਂ 'ਚ ਤਾਂ ਲਗਭਗ ਨੀਂਦ ਵਾਲੇ ਪਾਸੇ ਨੂੰ ਜਾ ਚੁੱਕੇ ਹੁੰਦੇ ਆ, ਸ਼ਹਿਰਾਂ ਵਾਲੇ ਲੋਕ ਵੀ ਆਪਣਾ ਸੰਦ ਸਮਾਨ ਸਮੇਟ ਕੇ ਸੌਣ ਵਾਲੀ ਪ੍ਰਕਿਰਿਆ ਵੱਲ ਨੂੰ ਵੱਧ ਰਹੇ ਹੁੰਦੇ ਆ। ਤਦ ਮਤਲਬ ਕਿ ਇੱਕਦਮ ਅਜਿਹੇ ਝਟਕੇ ਮਹਿਸੂਸ ਕੀਤੇ ਕਿ ਲੋਕ ਗਲੀਆਂ, ਬਾਜ਼ਾਰਾਂ, ਮੁਹੱਲਿਆਂ 'ਚ ਬਾਹਰ ਨਿਕਲ ਆਏ। ਤੇ ਮੈਂ ਦੇਖ ਰਿਹਾ ਸੀਗਾ ਕਿ ਇਹ ਪੰਜਾਬ ਦੇ ਨਾਲ ਨਾਲ ਹਰਿਆਣਾ, ਹਿਮਾਚਲ, ਉੱਤਰਾਖੰਡ, ਜੰਮੂ ਕਸ਼ਮੀਰ, ਇਹਨਾਂ ਕਈ ਖੇਤਰਾਂ ਦੇ ਵਿੱਚ ਵੀ ਇਹ ਝਟਕੇ ਮਹਿਸੂਸ ਕੀਤੇ ਗਏ। ਔਰ ਇਹਦਾ ਜਿਹੜਾ ਸੈਂਟਰ ਪੁਆਇੰਟ ਹੈ ਉਹ ਅਫਗਾਨਿਸਤਾਨ ਦਾ ਹਿੰਦੂ ਕੁਸ਼ ਖੇਤਰ ਉਹ ਦੱਸਿਆ ਜਾ ਰਿਹਾ। ਤੇ 5.9 ਗਤੀ ਦਾ ਭੁਚਾਲ ਸੀ। ਬੇਸ਼ੱਕ ਕੋਈ ਜ਼ਿਆਦਾ ਜਾਨੀ ਨੁਕਸਾਨ ਦੀ ਤਾਂ ਅਜੇ ਤੱਕ ਖਬਰ ਨਹੀਂ ਹੈ। ਕੁਝ ਥਾਵਾਂ ਤੇ ਥੋੜਾ ਬਹੁਤ ਮਾਲੀ ਨੁਕਸਾਨ ਦੇ ਕੁਝ ਹੈਗਾ ਨੁਕਸਾਨ, ਕਿ ਕੋਈ ਪੁਰਾਣੀਆਂ ਇਮਾਰਤਾਂ ਕੁਝ ਥਾਂ ਗਿਰਨ ਦੀਆਂ, ਕੁਝ ਉਹਦੀਆਂ। ਤੇ ਪਰ ਇਹ ਗੱਲ ਸਹੀ ਹੈ ਕਿ ਇਹ ਭੁਚਾਲ ਆਉਣ ਦੇ ਕਾਰਨ ਵੀ ਦੀ ਸਮੀਖਿਆ ਦੀ ਵੀ ਜ਼ਰੂਰਤ ਹੁੰਦੀ ਹੈ ਕਿ ਸਮੇਂ-ਸਮੇਂ ਜੇ ਆਉਂਦੇ ਨੇ, ਅਸੀਂ ਧਰਤੀ ਨਾਲ, ਕੁਦਰਤ ਨਾਲ ਜਿਹੀ ਜਿਹੀ ਛੇੜਖਾਨੀ ਕਰ ਰਹੇ ਹਾਂ, ਇਹ ਉਹਦਾ ਹੀ, ਜਿਵੇਂ ਆਪਾਂ ਇੱਕ ਦਿਨ ਗਲੋਬਲ ਵਾਰਮਿੰਗ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ ਕਿ AI ਦੇ ਜਿੰਨੇ ਡਾਟਾ ਸੈਂਟਰ ਬਣ ਰਹੇ ਨੇ ਉਹਦੇ ਨਾਲ ਤਪਸ ਵੱਧ ਰਹੀ ਹੈ ਨਾ, ਉਹਨਾਂ ਖੇਤਰਾਂ 10-10 ਕਿਲੋਮੀਟਰ ਦੀ ਉਹ ਹੈ, ਜਾਂ ਦੁਨੀਆ ਭਰ ਦੀ ਗਲੋਬਲ ਵਾਰਮਿੰਗ ਦਾ ਨਤੀਜਾ ਜਿਵੇਂ ਗਲੇਸ਼ੀਅਰ ਪਿਘਲ ਰਿਹਾ, ਉਸੇ ਤਰ੍ਹਾਂ ਅਸੀਂ ਧਰਤੀ ਦੇ ਨਾਲ ਜਿਹੀ ਜੀ ਛੇੜਖਾਨੀ ਕਰ ਰਹੇ ਹਾਂ, ਉਹਦੇ ਵਿੱਚੋਂ ਵੀ ਇੱਕ ਕਾਰਨ ਭੁਚਾਲ ਦਾ ਹੈਗਾ। ਪਰ ਓਵਰਆਲ ਅਸੀਂ ਜਿੰਨੀ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ ਉਹਦੇ ਵਿੱਚ ਫਿਰ ਇਹ ਸਮੀਖਿਆ ਕਰਨ ਦਾ ਸਮਾਂ ਸਾਡੇ ਕੋਲ ਨਹੀਂ ਬਚਦਾ। ਤੇ ਪਰ ਇਹ ਝਟਕੇ ਸੰਕੇਤ ਕਰਦੇ ਰਹਿੰਦੇ ਸਮੇਂ-ਸਮੇਂ, ਫਿਰ ਕਈ ਵਾਰ ਬੜੇ ਭੁਚਾਲ ਦਾ ਸਾਹਮਣਾ ਕਰਨਾ ਪੈਂਦਾ ਜੀ ਬਿਲਕੁਲ। ਤੇ ਈਰਾਨ ਨੇ ਕਹਿੰਦੇ 48 ਘੰਟਿਆਂ ਦਾ ਜਿਹੜਾ ਸੀਜ਼ਫਾਇਰ ਦਾ ਆਫਰ ਸੀਗਾ ਉਹ ਠੁਕਰਾ ਦਿੱਤਾ ਜੀ। ਦੇਖੋ, ਆਪਾਂ ਲਗਾਤਾਰ ਇਹ ਗੱਲ ਕਰਦੇ ਆ ਰਹੇ ਹਾਂ ਕਿ 34-35 ਦਿਨਾਂ ਤੋਂ ਉੱਪਰ ਹੋ ਗਈ ਆ ਇਹ ਜੰਗ ਚੱਲਦੀ, ਤੇ ਜਿਹਦਾ ਅਸਰ ਹੁਣ ਪੂਰੀ ਦੁਨੀਆ ਤੇ ਨਜ਼ਰ ਆਉਣ ਲੱਗਿਆ। ਪਾਕਿਸਤਾਨ 'ਚ ਤਾਂ ਜਿਵੇਂ 450, 500 ਰੁਪਏ ਦੇ ਹਿਸਾਬ ਨਾਲ ਪੈਟਰੋਲ ਡੀਜ਼ਲ ਦੇ ਰੇਟ ਪਹੁੰਚ ਗਏ। ਸਾਡੇ ਵਾਲੇ ਵੀ 5 ਚੋਣਾਂ ਜੇ ਸੂਬਿਆਂ ਦੀਆਂ ਨਾ ਹੁੰਦੀਆਂ ਤਾਂ ਸਾਡੇ ਵੀ 10 ਤੋਂ 15 ਰੁਪਏ ਦਾ ਰੇਟ ਵੱਧ ਗਿਆ ਸੀ। ਇਹ ਤਾਂ ਢੀਕ ਰਹੇ ਨੇ ਕਿ 5 ਸੂਬਿਆਂ ਦੀਆਂ ਚੋਣਾਂ ਨਿਬੜਨ ਤੇ ਅਸੀਂ ਫਿਰ ਕੰਮ ਕਰੀਏ, ਕਿਉਂਕਿ ਚੱਲਦੀ ਚੋਣਾਂ 'ਚ ਤੁਸੀਂ ਦੇਖਣਾ ਹੁਣ ਇਹ ਮਹਿਲਾ ਜਿਹੜਾ ਰਾਖਵਾਂ ਕਰਨ ਵਾਲਾ ਬਿੱਲ ਹੈ ਉਹ ਚੱਲਦੀ ਚੋਣ 'ਚ ਲਿਆਉਣ ਨੂੰ ਤਿਆਰ ਹੋ ਗਏ ਕਿ ਸੈਸ਼ਨ ਵਧਾ ਲਿਆ ਤੇ ਆਪਾਂ 16 ਤਰੀਕ ਲਈ, ਕਿਉਂਕਿ ਲੱਗਦਾ ਕਿ ਉਹਨਾਂ ਵੋਟਾਂ ਆ ਜਾਣਗੀਆਂ, ਹੈ ਨਾ। ਇੱਧਰ ਭਗਵੰਤ ਮਾਨ ਹੋਰੀ ਘਿਰਦੇ ਜਾ ਰਹੇ ਨੇ ਇਹ ਸਾਰੀ ਪ੍ਰਕਿਰਿਆ 'ਚੋਂ। ਰਾਘਵ ਚੱਡਾ ਵਾਲਾ ਮਾਮਲਾ ਹੋ ਗਿਆ ਜੀ, ਇਹ ਸਾਰੀ ਘਟਨਾ, ਪਹਿਲਾਂ ਲਾਲਜੀਤ ਭੁੱਲਰ ਵਾਲਾ ਮਾਮਲਾ ਹੋ ਗਿਆ, ਹਰਮੀਤ ਪਠਾਨ ਮਾਜਰਾ, ਇਸ ਲਈ ਉਹ 'ਚੋਂ ਬਚਣ ਲਈ ਹੁਣ ਇਹਨਾਂ ਨੇ ਵੀ ਕੱਲ ਨੋਟੀਫਿਕੇਸ਼ਨ ਕਰਤਾ 1000 ਤੇ 1500 ਰੁਪਏ ਵਾਲਾ। ਪਰ ਉਹ ਵੀ ਪਹਿਲਾਂ ਕਹਿੰਦੇ ਸੀ ਅਪ੍ਰੈਲ ਤੋਂ ਮਿਲਣ ਲੱਗ ਜਾਣਗੇ, ਹੁਣ ਕਹਿੰਦੇ ਜੀ ਅਪ੍ਰੈਲ ਤੋਂ ਤੁਸੀਂ ਰਜਿਸਟ੍ਰੇਸ਼ਨ ਕਰਾਓ। ਹੁਣ ਬੀਬੀਆਂ ਲਾਈਨਾਂ 'ਚ ਲੱਗਣਗੀਆਂ ਜਾ ਕੇ ਵਿਚਾਰੀਆਂ, ਸਰਪੰਚਾਂ ਪੰਚਾਂ ਦੇ ਹਵਾਲੇ ਨਾਲ ਆਂਗਣਵਾੜੀ ਦੇ ਵਿੱਚ ਜਾਣਗੀਆਂ ਜੀ, ਫਾਰਮ ਭਰੋ ਜੀ, ਵੋਟਰ ਕਾਰਡ ਹੈਗਾ, ਆਧਾਰ ਕਾਰਡ ਹੈਗਾ, ਹੈ ਨਾ, ਫੇਰ ਤੁਹਾਡਾ ਫਾਰਮ ਭਰਾਂਗੇ। ਇਹ ਸਾਰੀ ਚੋਣ ਪ੍ਰਕਿਰਿਆ ਚੱਲ ਰਹੀ ਆ। ਇਹ ਸਭ ਦੇ ਦਰਮਿਆਨ ਹੀ ਮਤਲਬ ਕਿ ਜਿਹੜਾ ਆਪਾਂ ਜੰਗ ਦੀ ਗੱਲ ਕਰਦੇ ਹਾਂ ਉਹਦਾ ਅਸਰ ਜੋ ਭਾਰਤ ਤੇ ਪੈ ਰਿਹਾ, ਸਾਡੇ ਲੋਕਾਂ ਤੇ ਪੈ ਰਿਹਾ, ਉਹਦੇ ਵੱਲ ਸਰਕਾਰਾਂ ਦਾ ਕੋਈ ਅਜੇ ਧਿਆਨ ਨਹੀਂਗਾ। ਪਰ ਚੋਣਾਂ ਦੇ ਚੱਕਰ ਦੇ ਵਿੱਚ ਇਹਨਾਂ ਨੇ ਇਹ ਸਾਰੀ ਪ੍ਰਕਿਰਿਆ ਅਪਣਾਈ ਕਿ ਤਾਂ ਕਿ ਅਜੇ ਪੈਟਰੋਲ ਡੀਜ਼ਲ ਮਹਿੰਗਾ ਨਾ ਹੋਵੇ। ਤੇ ਆਪਾਂ ਤਾਂ ਹੀ ਅੱਗੇ ਵੀ ਗੱਲ ਕਰਦੇ ਸੀ ਕਿ ਜੇ ਜੰਗ ਅੱਜ ਵੀ ਰੁਕ ਜਵੇ ਤਾਂ ਵੀ ਇਹਦਾ ਅਸਰ ਆਉਂਦੇ 2-3 ਮਹੀਨੇ ਸਿੱਧੇ ਰੂਪ 'ਚ ਲੋਕਾਂ ਦੀ ਜੇਬ ਤੇ ਰਹਿਣਾ, ਕਿਉਂਕਿ ਜਿੱਦਾਂ ਹੀ ਚੋਣਾਂ ਤੋਂ ਬਾਅਦ ਤੇਲ ਤੇ ਇਹ ਗੈਸ ਦੀਆਂ ਕੀਮਤਾਂ 'ਚ ਇਜ਼ਾਫਾ ਹੋਣਾ ਤਾਂ ਉਹਦੇ ਨਾਲ ਭਾੜਾ ਵਧਣਾ ਹੈ ਨਾ, ਟਰੈਵਲਿੰਗ ਮਹਿੰਗੀ ਹੋ ਜਾਣੀ ਹੈ। ਤੇ ਜੇ ਕਾਰਾਂ ਗੱਡੀਆਂ ਦਾ ਰੇਟ ਵਧਣਾ ਹੈ, ਟੈਂਪੂਆਂ ਟਰੈਵਲਾਂ ਦਾ ਸਮਾਨ ਦਾ ਭਾੜਾ ਵਧਣਾ ਤਾਂ ਉਹਦੇ ਨਾਲ ਆਮ ਘਰੇਲੂ ਚੀਜ਼ਾਂ ਦੀਆਂ ਕੀਮਤਾਂ ਵੱਧ ਜਾਣੀਆਂ। ਵੇਰਕਾ ਦਾ ਦੁੱਧ ਤਾਂ ਅੱਜੇ ਮਹਿੰਗਾ ਹੋ ਗਿਆ ਸਾਡੇ ਇੱਥੇ, ਜੇ ਵੇਰਕਾ ਦਾ ਹੋਇਆ ਕੱਲ ਨੂੰ ਬਾਕੀਆਂ ਦਾ ਹੋ ਜਾਊਗਾ। ਸੋ ਇਸ ਲਈ ਇਹ ਤਾਂ ਸਾਰਾ ਕੁਛ ਮਹਿੰਗਾਈ ਦਾ ਅਸਰ ਪੈਣਾ ਹੀ ਪੈਣਾ। ਪਰ ਦੂਸਰੇ ਪਾਸੇ ਜਿਹੜਾ ਅਮਰੀਕਾ ਹੁਣ ਉਹ ਜੰਗ ਚੋਂ ਨਿਕਲਣਾ ਚਾਹੁੰਦਾ, ਉਹ ਭੱਜ ਜਾਣਾ ਚਾਹੁੰਦਾ ਜੰਗ ਅੱਧ ਵਿਚਾਲੇ ਛੱਡ ਕੇ। ਪਰ ਇਰਾਨ ਕਹਿੰਦਾ ਕਿ ਮੇਰੀ ਭਰਪਾਈ ਕਰਕੇ ਜਾ, ਐ ਨਹੀਂ ਮੈਂ ਹੁਣ ਨਿਕਲ ਦਿੰਦਾ, ਕਿ ਮੈਂ ਤਾਂ ਜੰਗ ਛੇੜੀ ਨਹੀਂ, ਤੂੰ ਆ ਕੇ ਹਮਲਾ ਕੀਤਾ, ਕਰਦੇ ਮੇਰੀ ਭਰਪਾਈ। ਜਿਹੜੇ 60 ਦੇ ਕਰੀਬ ਮੁਲਕ ਇਕੱਠੇ ਹੋਏ ਨੇ ਕਿ ਰਾਹ ਖਲਾਉਣਾ, ਉਹਨਾਂ ਨੂੰ ਵੀ ਉਹਨੇ ਹੀ ਰੱਖਿਆ, ਕਹਿੰਦਾ ਠੀਕ ਹੈ ਰਾਹ ਖੋਲ ਦਿੰਦੇ ਆ, ਪਹਿਲਾਂ ਕਰੋ ਮੇਰੀ ਭਰਪਾਈ ਕਿ ਮੇਰਾ ਜਿਹੜਾ ਨੁਕਸਾਨ ਹੋਇਆ। ਤੇ ਇਸ ਲਈ ਉਸ ਸਥਿਤੀ ਦੇ ਵਿੱਚ ਹੁਣ ਅਮਰੀਕਾ ਦੇ ਲਈ, ਟਰੰਪ ਦੇ ਲਈ ਮੁਸ਼ਕਿਲ ਹੈ ਕਿ ਉਹ ਕਿਵੇਂ ਨਿਕਲੇ ਇਸ ਜੰਗ ਦੇ ਵਿੱਚੋਂ। ਤੇ ਉਹਦੇ ਲਈ ਉਹਨੇ ਆਪਣੇ ਆਪੇ ਪਹਿਲਾਂ ਕਹਿਤਾ ਸੀਗਾ ਵੀ ਕਿ ਮੈਂ ਇੰਨੇ ਘੰਟੇ ਹਮਲਾ ਨਹੀਂ ਕਰੂੰਗਾ ਇਹਨਾਂ ਦੀ ਪਰਮਾਣੂ ਊਰਜਾ ਤੇ, ਫਿਰ 3 ਦਿਨ, ਫਿਰ 5 ਦਿਨ, ਫਿਰ ਅਗਲੇ 10 ਦਿਨ ਕਰ ਲਏ, ਉਹਦੇ ਬਾਵਜੂਦ ਵੀ ਅਟੈਕ ਹੋ ਰਹੇ ਸੀਗੇ। ਸੋ ਹੁਣ ਅਮਰੀਕਾ ਨੇ ਇੱਕ ਪਹਿਲ ਕਦਮੀ ਕੀਤੀ ਕਿ ਆਪਾਂ ਗੱਲਬਾਤ ਲਈ ਅੱਗੇ ਵੱਧਦੇ ਹਾਂ, ਕਿਉਂਕਿ ਪਾਕਿਸਤਾਨ ਦੇ ਰਾਹੀਂ ਬਾਇਆ ਚੀਨ ਹੋ ਕੇ ਵੀ ਗੱਲਬਾਤ ਦੀ ਕੋਸ਼ਿਸ਼ ਹੋਈ। ਪਰ ਇਹ ਵੀ ਸੱਚਾਈ ਹੈ ਕਿ ਈਰਾਨ ਦੀ ਪਿੱਠ ਦੇ ਉੱਤੇ ਰੂਸ ਤੇ ਚੀਨ ਜਿਵੇਂ ਖੜੇ ਨੇ,
ਇਸ ਨੇ ਵੀ ਅਮਰੀਕਾ ਨੂੰ ਫਿਕਰ ਚ ਪਾਇਆ ਕਿ ਇਹਦਾ ਮਤਲਬ ਉਹਦੇ ਨਾਲ ਕੁਝ ਮੁਲਕ ਤਾਂ ਹੈਗੇ ਨੇ ਨਾ। ਤੇ ਇਹ ਸਾਰੇ ਪਹਿਲੂ ਦੇ ਲਈ ਉਹਨੇ ਹੁਣ 48 ਘੰਟੇ ਦਾ ਆਫਰ ਦਿੱਤਾ ਕਿ ਆਪਾਂ 48 ਘੰਟੇ ਲਈ ਜੰਗ ਰੋਕ ਕੇ ਗੱਲ ਕਰਦੇ ਹਾਂ, ਸੀਜ਼ ਫਾਇਰ ਕਰਕੇ ਆਪਾਂ ਗੱਲ ਕਰਦੇ ਹਾਂ। ਪਰ ਈਰਾਨ ਨੇ 48 ਘੰਟਿਆਂ ਦੇ ਅਲਟੀਮੇਟਮ ਨੂੰ ਖਾਰਜ ਕਰ ਦਿੱਤਾ, ਇਸ ਆਫਰ ਨੂੰ ਫਿਲਹਾਲ ਠੁਕਰਾ ਦਿੱਤਾ। ਹੁਣ ਮਤਲਬ ਇਹਦਾ ਮਤਲਬ ਈਰਾਨ ਦਬਾਅ ਬਣਾਉਣ ਵਾਲੀ ਨੀਤੀ ਦੇ ਉੱਤੇ ਆ ਗਿਆ, ਉਸ ਪੋਜੀਸ਼ਨ ਵੱਲ ਆ ਰਿਹਾ। ਇਹਦਾ ਮਤਲਬ ਹੁਣ ਦਬਾਅ ਉਹ ਬਣਾ ਰਿਹਾ ਇਜ਼ਰਾਈਲ ਤੇ ਅਮਰੀਕਾ ਦੇ ਉੱਤੇ। ਸੋ ਇਹ ਦੇਖਣ ਵਾਲੀ ਗੱਲ ਹੋਈ, ਕਿਉਂਕਿ ਇਹਨਾਂ ਨੇ ਇੱਕ ਪੁਲ ਦੇ ਉੱਤੇ ਅਟੈਕ ਕੀਤਾ ਸੀ ਇਜ਼ਰਾਈਲ ਨੇ ਉਹਨਾਂ ਦੇ, ਤੇ ਇਹਨਾਂ ਨੇ 8 ਪੁਲਾਂ ਦੀ ਉਹਨੂੰ ਲਿਸਟ ਭੇਜਤੀ ਕਿ ਚੱਕ 8 ਪੁਲ ਅਸੀਂ ਤੇਰੇ ਤੇ ਹਮਲਾ ਕਰਾਂਗੇ। ਤੇ 2 ਅਮਰੀਕੀ 에ਅਰਕ੍ਰਾਫਟ ਨੇ ਜਿਹੜੇ ਉਹ ਡੇਗ ਲਏ ਨੇ ਈਰਾਨ ਨੇ, ਤੇ ਇੱਕ ਪਾਇਲਟ ਲਾਪਤਾ ਦੱਸਿਆ ਜਾ ਰਿਹਾ ਅਮਰੀਕਾ ਦਾ। ਇਸ ਲਈ ਇਹ ਕਾਫੀ ਵੱਡਾ ਦਬਾਅ ਹੈ, ਕਿਉਂਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਜੇ ਅਮਰੀਕਾ ਦੇ ਲੋਕ ਟਰੰਪ ਦੇ ਖਿਲਾਫ ਨਿਕਲ ਰਹੇ ਨੇ ਤਾਂ ਉਹ ਇਹ ਕਹਿਣ ਲਈ ਨਿਕਲ ਰਹੇ ਨੇ ਕਿ ਤੂੰ ਗਲਤ ਕਰ ਰਿਹਾ, ਜੰਗ ਰੋਕ, ਅਸੀਂ ਤੇਰੇ ਨਾਲ ਨਹੀਂ। ਤੇ ਜੇ ਈਰਾਨ ਦੇ ਲੋਕ ਬਾਹਰ ਨਿਕਲ ਰਹੇ ਨੇ ਤਾਂ ਆਪਣੀ ਸਰਕਾਰ ਨੂੰ ਇਹ ਕਹਿਣ ਲਈ ਨਿਕਲ ਰਹੇ ਨੇ ਕਿ ਕੋਈ ਗੱਲ ਨਹੀਂ, ਅਸੀਂ ਮਰਨ ਲਈ ਤਿਆਰ ਹਾਂ, ਅਸੀਂ ਤੇਰੇ ਨਾਲ ਆ, ਤੂੰ ਲੜਾਈ ਲੜ। ਸੋ ਇਹ ਜਿਹੜਾ ਸ਼ਹਾਦਤ ਦਾ ਜਜ਼ਬਾ ਹੈ ਉਹ ਇੱਕ ਤਾਕਤ ਦਿੰਦਾ, ਇਹ ਵੱਖਰਾ ਹੈ। ਇਸ ਲਈ ਈਰਾਨ ਸਾਧਨਾ ਸੰਪੰਨਾਂ ਦੇ ਵਿੱਚੋਂ ਘੱਟ ਹੋਣ ਦੇ ਬਾਵਜੂਦ ਵੀ ਹਾਵੀ ਹੁੰਦਾ ਨਜ਼ਰ ਆ ਰਿਹਾ। ਸੋ ਇਸ ਲਈ ਮੰਨਿਆ ਜਾ ਰਿਹਾ ਕਿ ਅਮਰੀਕਾ ਹਰ ਹੀਲੇ ਨੂੰ ਨਿਕਲਣਾ ਚਾਹੁੰਦਾ, ਪਰ ਟਰੰਪ ਦੇ ਪਲ ਪਲ ਬਦਲਦੇ ਬੋਲ ਕਿਸੇ ਵੀ ਮੁਲਕ ਨੂੰ ਉਹਦੇ ਨਾਲ ਨਹੀਂ ਖੜਨ ਦੇ ਰਹੇ, ਤੇ ਲੋਕ ਵੀ ਉਹਦੇ ਨਾਲ ਨਹੀਂ ਆ ਰਹੇ। ਇਸ ਲਈ ਉਹਦੇ ਲਈ ਦੁਵਿਧਾ ਤਾਂ ਬਣੀ ਹੋਈ ਹੈ ਜੀ। ਹਾਂਜੀ ਬਿਲਕੁਲ, ਦੇਖੋ ਪਹਿਲਾਂ ਉੱਥੇ ਰੋਸ ਮੁਜ਼ਾਹਰੇ ਹੁੰਦੇ ਆ, ਪਰ ਜਦੋਂ ਅਮਰੀਕੀ ਹਮਲੇ ਹੁੰਦੇ ਆ, ਇਜ਼ਰਾਈਲ ਦੇ ਹਮਲੇ ਹੁੰਦੇ ਆ, ਤਾਂ ਫਿਰ ਉਹਨਾਂ ਦਾ ਰਾਸ਼ਟਰ ਪ੍ਰੇਮ ਵੀ ਜਾਗਦਾ, ਫਿਰ ਉਹ ਨੇਸ਼ਨ ਸਪੀਡ ਦੇ ਵਿੱਚ ਆਉਂਦੇ ਆ ਤੇ ਇਕੱਠੇ ਹੁੰਦੇ ਆ। ਸੋ ਅੱਜ ਵੀ ਉਹ ਚੀਜ਼ ਆਪਾਂ ਦੇਖਦੇ ਹਾਂ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ।